ਵੀਡੀਓ ਸੀਗੇ। ਸੋ ਅੱਜ ਆਪਾਂ ਤੁਹਾਨੂੰ ਬੇਕਰਸਫੀਲਡ ਤੋਂ ਜਿਹੜਾ ਨਗਰ ਕੀਰਤਨ ਜਿਹੜਾ ਉਹ ਦਿਖਾ ਰਹੇ ਹਾਂ। ਸੋ ਗੁਰਦੁਆਰਾ ਸਾਹਿਬ ਦੇ ਬਿਲਕੁਲ ਐਂਟਰੀ ਦੇ ਖੱਬੇ ਹੱਥ ਨੂੰ ਪੰਜਾਬੀ ਰੇਡੀਓ USA ਦਾ ਸਟਾਲ ਆ, ਜਿੱਥੇ ਕਿ ਤੁਸੀਂ ਇੰਟਰਨੈਟ ਰੇਡੀਓ ਸੈੱਟ AM ਵਾਲੇ ਗੁਰਬਾਣੀ ਰੇਡੀਓ ਜਿਹੜੇ ਆ ਉਹ ਤੁਸੀਂ ਇੱਥੋਂ ਬਾਏ ਕਰ ਸਕਦੇ ਆ ਬਹੁਤ ਹੀ ਵਾਜਿਬ ਕੀਮਤਾਂ ਦੇ ਉੱਤੇ। ਬਲਵਿੰਦਰ ਕੌਰ ਜੀ, ਹਰਜੋਤ ਸਿੰਘ ਖਾਲਸਾ ਜੀ, ਰਮਨ ਸਿੰਘ ਢਿੱਲੋਂ ਜੀ, ਜੀਤ ਸਿੰਘ ਤੇ ਮੈਂ ਜਿਹੜਾ ਇੱਥੇ ਮੌਜੂਦ ਹੋਊਗਾ। ਤੁਸੀਂ ਆ ਕੇ ਗੱਲਬਾਤ ਜਿਹੜੀ ਆ ਉਹ ਕਰ ਸਕਦੇ ਆ। ਸੋ ਆਲੇ ਦੁਆਲੇ ਵੱਖ-ਵੱਖ ਜਿਹੜੇ ਸਟਾਲ ਬੂਥਸ ਲੱਗੇ ਆ ਨਗਰ ਕੀਰਤਨ ਦੇ ਵਿੱਚ, ਜੋ ਕੁਝ ਚੱਲ ਰਿਹਾ ਉਸ ਦੇ ਬਾਰੇ ਆਪਾਂ ਦਿਖਾਉਂਦੇ ਆ। ਬਿਲਕੁਲ ਜੀ, ਬਿਲਕੁਲ। ਇੱਥੇ ਬੜੇ ਵੱਖਰੇ ਸਟਾਲ ਲੱਗੇ ਆ। ਜਕਾਰਾ ਦਾ ਸਟਾਲ ਹੈਗਾ, ਇੱਧਰ ਆਪਣੇ ਸਾਹਮਣੇ ਰਾਜਕਰਨ ਹੈਗਾ ਆ, ਸਿੱਖ ਵੂਮਨ ਐਸੋਸੀਏਸ਼ਨ ਦਾ ਸਟਾਲ ਹੈਗਾ ਆ ਜੀ ਜੀ। ਸੋ ਇਹਨਾਂ ਨਾਲ ਵੀ ਆਪਾਂ ਜਿਹੜੀ ਜ਼ਰੂਰੀ ਆਪਾਂ ਗੱਲ ਕਰਾਂਗੇ। ਹਾਈ ਰਾਜੀ, ਹਾਊ ਆਰ ਯੂ? ਸਤਿ ਸ਼੍ਰੀ ਅਕਾਲ। ਹਾਊ ਆਰ ਯੂ? Hey Rudy, how are you? Good. Hey Eric. Hi Rudy, how are you doing? I'm good. I talked to you a long time ago when that bill was almost passed, but for the governor vetoed it. Yes. So you did a good job. Thank you for that. We tried. We tried. We hope that next time we will be able to do that. So, what are your thoughts on this occasion? This is a great occasion. I always love coming out here. I'm glad we're doing it again after the pandemic. It's good to see everybody once again. But I've been participating for years, so this is great. I love when we walk through the community and we do the parade and people are like, what's going on? What is that? And then they start asking questions, and then you get to educate them and tell them, like, look, this is a festival. We're celebrating, and we get to share the entire experience with them. Okay, so that's great. So there's a huge community of Punjabi people in your area. So they brought a resolution as well. So Rudy, so please, if you can tell us about this resolution. Yeah, so we have this beautiful resolution here for the Bakersfield Sikh Women's Association. We know they've been very active and very engaged in the community, doing everything from like health screenings to helping out everywhere we need. They're doing a blanket drive today for people in need. So we just appreciate all of the work that they're doing. So we wanted to make sure we commemorated all of their hard work over at the state capitol to recognize them as a nonprofit of the year. ਬਿਲਕੁਲ। ਸੋ ਜਿੱਦਾਂ ਇਹ ਦੱਸ ਰਹੇ ਸੀਗੇ, ਸੋ ਜਿਹੜੀ ਸਿੱਖ ਵੂਮਨ ਐਸੋਸੀਏਸ਼ਨ ਰਾਜੀ ਬਰਾੜ ਹੁਣੀ ਜਿਹੜੇ ਹੈਗੇ ਆ, ਸੋ ਉਹਨਾਂ ਦੀ ਇਹ ਜਿਹੜੀ ਸੰਸਥਾ ਆ, ਸੋ ਲਗਾਤਾਰ ਇਸ ਨੂੰ ਜਿਹੜਾ ਉਹਨਾਂ ਨੇ ਵਧੀਆ ਕੰਮ ਕੀਤਾ ਹੈ, ਉਸ ਦੇ ਲਈ ਜਿਹੜੀ ਅਸੈਂਬਲੀ ਕੈਲੀਫੋਰਨੀਆ ਦੀ ਅਸੈਂਬਲੀ ਉਹਨਾਂ ਦੇ ਦੁਆਰਾ ਇਹ ਜਿਹੜਾ ਰੈਜ਼ੋਲੂਸ਼ਨ ਦੇ ਵਿੱਚ ਉਹਨਾਂ ਦਾ ਧੰਨਵਾਦ ਕੀਤਾ ਆ। ਉਸ ਇਹ ਵੋਲੰਟੀਅਰ ਰਨ ਆਰਗੇਨਾਈਜੇਸ਼ਨ ਜਿਹੜੀ ਹੈਗੀ ਆ, ਸੋ ਉਸ ਦੇ ਲਈ ਕੀਤਾ ਹੈ। ਸੋ ਰੂਡੀ, ਵੀ ਐਪਰੀਸ਼ੀਏਟ ਯੂ ਡੂਇੰਗ ਗੁੱਡ ਵਰਕ ਫॉर ਆਵਰ ਕਮਿਊਨਿਟੀ। ਨਾਈਸ। ਸੋ Raji, can we talk? ਸੋ ਰਾਜੀ ਬਰਾੜ ਜੀ, ਸਭ ਤੋਂ ਪਹਿਲਾਂ ਤਾਂ ਜਿਹੜਾ ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਆ ਤੇ ਬਹੁਤ ਮੁਬਾਰਕਾਂ ਆ ਇਸ ਜਿਹੜੇ ਰੈਜ਼ੋਲੂਸ਼ਨ ਦੇ ਲਈ। ਸੋ ਤੁਹਾਡੇ ਕੀ ਵਿਚਾਰ ਨੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਕੀ ਫਤਿਹ। ਅਸੀਂ ਰੂਡੀ ਤੇ ਬਹੁਤ ਧੰਨਵਾਦ ਕਰਦੇ ਹਾਂ ਵੀ ਇਹਨਾਂ ਨੇ ਰੈਕਗਨਾਈਜ਼ ਕੀਤਾ ਸਿੱਖ ਵੂਮਨਸ ਐਸੋਸੀਏਸ਼ਨ ਫॉर ਨਾਨ ਪ੍ਰੋਫਿਟ ਆਫ ਦ ਈਅਰ। ਸਾਡੀ ਕਮਿਊਨਿਟੀ ਵਾਸਤੇ ਤੇ ਆਈ ਥਿੰਕ ਆਪਣੇ ਸਾਰੇ ਕੌਮ ਵਾਸਤੇ ਬਹੁਤ ਵੱਡੀ ਗੱਲ ਆ ਟੂ ਮੇਕ ਸ਼ੋਰ ਦੈਟ ਆਰ ਸਟੇਟ recognizes ਵੀ ਸਿੱਖਾਂ ਦੀ ਵੀ ਕਿੰਨੀ ਆਪਾਂ ਸੇਵਾ ਕਰਦੇ ਹਾਂ। ਸੋ ਆਈ ਥਿੰਕ ਇਟਸ ਸੋ ਇੰਪੋਰਟੈਂਟ ਵੀ ਆਪਣੀ ਕਮਿਊਨਿਟੀ ਰੈਕਗਨਾਈਜ਼ ਕਰੇ ਵੀ ਆਪਣੇ ਸਾਰੇ ਦੀ ਜ਼ਿੰਮੇਵਾਰੀ ਆ ਟੂ ਬੀ ਅ ਪਾਰਟ ਆਫ ਦ ਕਮਿਊਨਿਟੀ। ਐਂਡ ਰੀਲੀ ਥੈਂਕ ਯੂ ਸੋ ਮਚ ਫॉर recognizing us as non-profit of the year. Grateful. It's a great honor. ਸੋ ਰਾਜੀ, ਤੁਹਾਡੀ ਆਪਣੀ ਜਿਹੜੀ ਆਰਗੇਨਾਈਜੇਸ਼ਨ ਦੇ ਬਾਰੇ ਵੀ ਦੱਸ। ਅੱਛਾ, ਸੋ ਸਿੱਖ ਵੂਮਨਸ ਐਸੋਸੀਏਸ਼ਨ ਵਾਸ ਫਾਊਂਡਡ ਬਾਈ ਆਲ ਆਫ ਅਸ ਫਰੈਂਡਸ ਜਿਹੜੇ ਨਾਲ ਖੜੇ ਨੇ। most of us are all first generation ਤੇ ਅਸੀਂ ਸੋਚਿਆ ਵੀ ਸਾਨੂੰ ਵੀ ਕੁਝ ਕਰਨਾ ਚਾਹੀਦਾ। ਸਾਡੇ ਮਾਂ ਪਿਓ ਨੇ ਇੰਨਾ ਕੰਮ ਕੀਤਾ ਹੈ ਨਾ, ਇੱਥੇ ਆਏ, ਮਿਹਨਤ ਕੀਤੀ, ਹੁਣ ਸਾਨੂੰ ਪੜ੍ਹਾਇਆ ਲਿਖਾਇਆ ਤੇ ਹੁਣ ਅਸੀਂ ਵੀ ਵਧੀਆ ਜੌਬਾਂ 'ਤੇ ਲੱਗੇ ਹਾਂ ਤੇ ਅਸੀਂ ਕੁਝ ਕਰੀਏ ਆਪਣੀ ਕਮਿਊਨਿਟੀ ਵਾਸਤੇ। ਸੋ ਇੱਦੋਂ ਤਾਂ ਹੀ ਸਿੱਖ ਵੂਮਨ ਸ਼ੁਰੂ ਹੋਇਆ ਸੀਗਾ ਤੇ ਬਸ ਨਿੱਕੀ ਜਿਹੀ ਆਈਡੀਆ ਸੀਗੀ ਸਾਰਿਆਂ ਦੀ ਵੀ ਆਪਾਂ ਕੁਝ ਕਰੀਏ। ਜਵਾਕਾਂ ਵਾਸਤੇ ਸਕਾਲਰਸ਼ਿਪ ਦਿੰਦੇ ਸੀ ਤੇ ਉਸ ਤੋਂ ਬਾਅਦ ਵਧੀ ਗਿਆ, ਕਦੇ ਕੈਂਸਰ ਸਕਰੀਨਿੰਗਸ, ਕਦੇ ਕੋਵਿਡ ਵੈਕਸੀਨਸ, ਕਦੇ ਆ ਹੋਮਲੈਸ ਸੈਂਟਰ ਨਾਲ। ਤੇ ਬਹੁਤ ਵਧੀਆ ਗੱਲ ਆ ਵੀ ਸਾਡੇ ਬੱਚੇ ਵੀ ਸਾਨੂੰ ਦੇਖਦੇ ਆ, ਨਿੱਕੇ ਨਾਲ ਸਾਡੇ ਸ਼ੁਰੂ ਆ ਵੀ ਇਹਨਾਂ ਦੀ ਵੀ ਵੌਇਸ ਦੀ ਵੀ ਕੋਈ ਸੁਣਦਾ। ਹਾਂਜੀ, ਵੀ ਅਸੀਂ ਸਾਈਡ ਲਾਈਨ ਤੇ ਨਹੀਂ ਬਹਿਣਾ ਅਸੀਂ ਐਨੀਮੋਰ। ਬਹੁਤ ਚੰਗਾ ਜਿਹੜਾ ਉਪਰਾਲਾ ਆ। ਸੋ ਤੁਸੀਂ ਵੀ ਨੋ ਜਿਹੜਾ ਰੱਜੀ ਨੇ ਕਹਿਤਾ, ਨੋ ਉਹਨੇ ਸਾਰਾ ਕਹਿਤਾ ਜਿਹੜਾ ਕਹਿਣਾ ਚਾਹੀਦਾ। ਸੋ ਹੋਰ ਕੋਈ ਆ ਸਾਡੀ ਪਵਨ ਗਿੱਲ ਆ, ਇਹ ਹੁਣ ਖਰਨ ਕਾਉਂਟੀ ਦੀ ਪਹਿਲੀ ਵਾਰੀ ਨਾ ਡਾਇਰੈਕਟਰ ਬਣੀ ਆ ਆਫ ਡਾਇਵਰਸਿਟੀ, ਐਕੁਇਟੀ ਐਂਡ ਇਨਕਲੂਜਨ। ਇਹ ਜੌਬ ਸਪੈਸੀਫਿਕਲੀ ਬਣਾਈ ਆ ਤੇ ਅਸੀਂ ਬਹੁਤ ਸਾਨੂੰ ਵੀ ਪ੍ਰਾਊਡ ਆ ਪਵਨ ਤੇ ਵੀ ਇਹਨੂੰ ਆਹ ਜੌਬ ਮਿਲੀ ਆ ਤੇ ਆਪਣੀ ਸਿੱਖਾਂ ਨੂੰ ਪੂਰਾ ਰਿਪਰੈਜ਼ੈਂਟ ਕਰਦੀ ਆ। ਸੋ ਪਵਨ, ਕੀ ਤੁਹਾਡੇ ਵਿਚਾਰ ਨੇ?
No, just I'm very happy ਵੀ ਅਸੀਂ ਇੱਥੇ ਆਏ ਹਾਂ ਤੇ ਤੁਸੀਂ ਇੱਥੇ ਕਵਰੇਜ ਦੇ ਰਹੇ ਆ ਬਹੁਤ ਵਧੀਆ ਕੰਮ ਹੋ ਰਿਹਾ ਕਮਿਊਨਿਟੀ ਦੇ ਵਿੱਚ ਐਂਡ seeing you guys supported is really nice ਤੇ ਆਪਣੇ ਜਿੰਨੇ ਵੀ ਆਪਣੇ politicians ਵੀ ਆਏ ਆ ਸਾਨੂੰ ਸਪੋਰਟ ਕਰਨ ਨੂੰ ਤੇ ਸਾਡੇ ਕਮਿਊਨਿਟੀ ਨੂੰ ਸਪੋਰਟ ਕਰਦੇ ਆ just very thankful. So we over here we have Bakersfield City Councilor Eric. That's correct. Good morning. I'm doing great. How are you guys? Good. So how do you like this? How do you like this event? Oh, this is amazing. This is actually my first time out here. Okay. It's kind of a hidden gem, I think, here in the community, and so I'm super excited to come out and support my Punjabi brothers and sisters. So does this area come under your district? It absolutely does. It absolutely does. And so we have a large district, and so we include, you know, I go by the high schools, so like Miramonte, Golden Valley, South High School, but yeah, it's a pretty large district. So how many do you think Punjabi community, how amount, like the population wise, how many Punjabi community people? Here today? Not here today, overall in your district. Oh, in my district, I'm not sure, but I know that it's growing. Okay. So we know that we have a large and sizable population of Punjabi Sikh community, and we're excited to be out here and support you guys. So a lot of small businesses over here. They always have, Raman Paji can tell me, like, we always have issues, specifically, you know, trucking has right. a lot of issues going on. So what do you say about that in your district, that what kind of businesses are more and Right. what kind of issues are going on? Right. Well, we know that businesses large and small have struggled through the pandemic, right? And specifically the smaller businesses who don't have the capital to make that improvement on their roof if it's leaking, you know, if they had a break-in and they lost some money there, we know that they need the additional support that a large business might have the capital to address. And so we're building out some programs through the city's budget to actually create programs to help with those types of things, and specifically in the Trucking Association and the truckers. We know that there, at the Port of Long Beach, there are tons and tons of ships waiting to be docked and hauled on, and so we know that we need more truckers, and we need to support the industry. yeah, so a lot of small Punjabi small business owners are over here, be trucking or store owners. So we hope that you guys work together and make it beautiful. Absolutely. That's Thank you. that's Thank our you, job. We'll make it happen. Thank you for Thank talking you. to us. Thank you. Thank you. ਸਤਿ ਸ਼੍ਰੀ ਅਕਾਲ. So ਇਹ ਸਨ ਐਰਿਕ ਤੇ ਅਸੈਂਬਲੀਮੈਨ ਰੂਡੀ ਸੈਲਸ. ਸੋ ਉਹਨਾਂ ਨੇ ਜਿਹੜੀ ਸਿੱਖ ਵੂਮਨ ਐਸੋਸੀਏਸ਼ਨ ਆ ਉਹਨਾਂ ਨੂੰ ਅੱਜ ਰੈਕਗਨਾਈਜ਼ ਕੀਤਾ ਆ. ਸੋ ਬਹੁਤ ਬਹੁਤ ਉਸ ਚੀਜ਼ ਦੇ ਲਈ ਜਿਹੜਾ ਆਪਾਂ ਥੈਂਕ ਯੂ ਉਹਨਾਂ ਦਾ ਜਿਹੜਾ ਉਹ ਕਰਦੇ ਹੈਗੇ ਆ. ਸੋ ਇਸ ਟਾਈਮ ਇੱਥੇ ਜਿਹੜੀਆਂ ਸੰਗਤਾਂ ਬੈਠੀਆਂ ਆ ਲੰਗਰ ਜਿਹੜੀਆਂ ਉਹ ਛਕ ਰਹੀਆਂ ਨੇ. ਚਾਹ ਪਕੌੜਿਆਂ ਦੇ ਲੰਗਰ ਜਿਹੜੇ ਉਹ ਸਾਰਾ ਟਾਈਮ ਜਿਹੜੇ ਉਹ ਚੱਲਦੇ ਰਹਿੰਦੇ ਨੇ. ਬਿਲਕੁਲ ਸਹੀ ਗੱਲ ਹੈ ਰਾਜਕਰਨ, ਜੇ ਆਪਾਂ ਵੀ ਜਿਹੜਾ ਪਕੌੜਿਆਂ ਦਾ ਲੰਗਰ ਖਾਧਾ ਮੇਰੇ ਖਿਆਲ ਬਹੁਤ ਵਧੀਆ ਸੀ, ਖਾਸ ਕਰਕੇ ਤੁਸੀਂ ਤਾਂ ਬਹੁਤ ਲਾਈਕ ਕੀਤਾ ਜੀ. ਬਿਲਕੁਲ. ਸੋ ਲੰਗਰ ਜਿਹੜੀ ਸ਼ਰਧਾ ਦੇ ਨਾਲ ਜਿਹੜਾ ਵੀ ਬਣਾਇਆ ਹੁੰਦਾ ਸਾਰੇ ਹੀ ਆਪਾਂ ਜਿਹੜਾ ਲਾਈਕ ਕਰਦੇ ਆ. ਸੋ ਬਹੁਤ ਵਧੀਆ ਜਿਹੜਾ ਇਹਨਾਂ ਦਾ ਇਹ ਉਪਰਾਲਾ ਆ ਤੇ ਸੰਗਤਾਂ ਦੂਰੋਂ ਨੇੜਿਓਂ ਜਿਹੜੀਆਂ ਪਹੁੰਚ ਰਹੀਆਂ. ਸੋ ਆਪਾਂ ਜਿੱਦਾਂ ਪਹਿਲਾਂ ਵੀ ਦੱਸ ਰਹੇ. ਸਤਿ ਸ਼੍ਰੀ ਅਕਾਲ ਜੀ. ਸਤਿ ਸ਼੍ਰੀ ਅਕਾਲ. ਪੀਨੇ ਆ ਜੀ ਤੁਹਾਡੇ ਕੋਲ ਆ ਕੇ ਵੀ ਚਾਹ. ਥੈਂਕ ਯੂ ਜੀ. ਸੋ ਆਪਾਂ ਕਵਰੇਜ ਕਰ ਰਹੇ ਆ ਪਰ ਨਾਲ ਨਾਲ ਜਿਹੜੇ ਪੰਜਾਬੀ ਰੇਡੀਓ USA ਦੇ ਚਾਹਵਾਨ ਨੇ ਉਹ ਵਿੱਚ ਰੋਕ ਲੈਂਦੇ ਨੇ, ਟੋਕ ਲੈਂਦੇ ਤੇ ਗੱਲ ਕਰ ਲੈਂਦੇ ਨੇ. ਬਿਲਕੁਲ ਜੀ, ਬਿਲਕੁਲ. ਸੋ ਇਹ ਤੁਹਾਡਾ ਸਾਰਿਆਂ ਦਾ ਮਨਾਂ ਮੁਹੀ ਪਿਆਰ ਆ ਜਿਹੜਾ ਆਪਾਂ ਨੂੰ ਮਿਲਦਾ ਹੈ. ਸੋ ਇੱਕ ਵਾਰੀ ਫਿਰ ਤੁਹਾਨੂੰ ਦਿਖਾਉਣਾ ਚਾਹੁੰਦੇ ਆ ਜਿਹੜਾ ਇੰਡੀਅਨ ਸੌਕਰ ਕਲੱਬ ਦੇ ਜਿਹੜੇ ਬੱਚੇ ਆ ਉਹ ਇੱਥੇ ਸੇਵਾ ਕਰ ਰਹੇ ਨੇ ਸਾਫ਼ ਸਫਾਈ ਦੀ. ਕੱਲਾ ਇਹੀ ਨਹੀਂ ਆ ਵੀ ਗਾਰਬੇਜ ਇਕੱਠਾ ਕਰ ਰਹੇ ਆ, ਗਾਰਬੇਜ ਨੂੰ ਉਹ ਵੰਡ ਵੀ ਆਰਗੇਨਾਈਜ਼ ਵੀ ਕਰ ਰਹੇ ਆ. ਕਿਹੜਾ ਰੀਸਾਈਕਲ ਵਾਲਾ ਆ, ਕਿਹੜਾ ਲੈਂਡਫਿਲ 'ਚ ਜਾਣਾ ਆ, ਕਿਹੜਾ ਕਿੱਦਾਂ ਆ, ਤਾਂ ਕਿ ਗਾਰਬੇਜ ਦੇ ਬੈਗ ਵੱਡੇ ਵੱਡੇ ਨਾ ਭਰ ਜਾਣ. ਹਾਂਜੀ. ਬਿਲਕੁਲ ਕੰਪੈਕਟ ਕਰਕੇ ਉਹਨੂੰ ਧਿਆਨ ਨਾਲ ਸਮਝਦਾਰੀ ਨਾਲ ਸੰਭਾਲ ਕੇ ਇੱਕਦਮ. ਨਿਊ ਜਨਰੇਸ਼ਨ ਡੂਇੰਗ ਗੁੱਡ ਜੌਬ ਤੇ ਇਸ ਪਾਸੇ ਵੱਲ ਨੂੰ ਲੱਗੇ ਨੇ. ਅਸੀਂ ਬਹੁਤ ਇਹਨਾਂ ਦਾ ਜਿਹੜਾ ਐਪਰੀਸ਼ੀਏਟ ਕਰਦੇ ਹਾਂ, ਥੈਂਕ ਯੂ ਕਰਦੇ ਹਾਂ. ਸੋ ਨਾਮ ਜਪੋ, ਕਿਰਤ ਕਰੋ, ਵੰਡ ਛਕੋ. ਜਿਹੜੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਇਹ ਜਿਹੜਾ ਨਗਰ ਕੀਰਤਨ ਹੈਗਾ ਆ ਉਹਨਾਂ ਦੇ ਹੀ ਇਹ ਜਿਹੜੇ 3 ਥੰਮ ਜਿਹੜੇ ਆਪਾਂ ਨੂੰ ਦੱਸੇ ਗਏ ਨੇ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਰੋ ਤੇ ਇੱਕ ਵਧੀਆ ਜੀਵਨ ਜਿਹੜਾ ਆ ਉਹ ਤੁਸੀਂ ਕਰ ਸਕਦੇ ਆ. ਬਿਲਕੁਲ ਰਾਜਕਰਨ, ਆ ਜਿਹੜਾ ਇੱਧਰਲੀ ਸਾਈਡ ਤੇ ਦੇਖੋ ਤੁਸੀਂ ਹੁਣ ਜਿਹੜਾ ਆਪਣਾ ਲੰਗਰ ਦਾ ਆਫ ਕੋਰਸ ਸ਼ੋਰ. ਥੈਂਕ ਯੂ. ਸੋ ਕੈਮਰੇ ਵਾਲਿਆਂ ਨੇ ਵੀਡੀਓ ਵਾਲਿਆਂ ਨੂੰ ਕੈਚ ਕਰ ਲਿਆ ਤੇ ਵੀਡੀਓ ਵਾਲਿਆਂ ਨੇ ਕੈਮਰੇ ਵਾਲਿਆਂ ਨੂੰ ਕੈਚ ਕਰ ਲਿਆ. ਸੋ ਆਪਾਂ ਜਿਹੜਾ ਤੁਹਾਨੂੰ ਦਿਖਾਉਂਦੇ ਆ ਵੀ ਸੰਗਤਾਂ ਜਿਹੜੀਆਂ ਇਸ ਟਾਈਮ ਜਿਹੜੇ ਆ ਉਹ ਸੇਵਾ ਕਰ ਰਹੇ ਆ ਉਹ ਤੁਹਾਨੂੰ ਜਿਹੜੇ ਸ਼ਰਧਾਲੂਆਂ ਦੇ ਨਾਲ, ਸੇਵਾਦਾਰਾਂ ਦੇ ਨਾਲ ਜਿਹੜੇ ਆ ਉਹ ਰੂਬਰੂ ਕਰਾਉਂਦੇ ਆ.
ਤਾਜ਼ੀਆਂ ਜਲੇਬੀਆਂ ਜਿਹੜੀਆਂ ਰਮਨ ਜੀ ਕੱਢੀਆਂ ਜਾ ਰਹੀਆਂ, ਤੁਸੀਂ ਬਿਲਕੁਲ ਜੀ। ਤੁਹਾਨੂੰ ਲੱਗਦਾ ਵੀ ਤੁਸੀਂ ਇਹ ਬੂਥ ਤੋਂ ਅੱਗੇ ਪਹੁੰਚ ਸਕੋਗੇ? ਨਹੀਂ, ਖਾਦੇ ਤੋਂ ਬਿਨਾਂ ਨਹੀਂ ਜਾ ਸਕਦੇ। ਸੋ ਇੰਨੀਆਂ ਜਿਹੜੇ ਪਿਆਰ ਦੇ ਨਾਲ ਬਣਾ ਰਹੇ ਨੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਆਪਣੀ ਸੰਸਥਾ ਦੇ ਬਾਰੇ ਦੱਸੋ ਜੀ। ਬਹੁਤ ਵਧੀਆ ਹੀ ਲੰਗਰ ਚੱਲ ਰਿਹਾ, ਬਹੁਤ ਸ਼ਰਧਾ ਨਾਲ ਸੰਗਤ ਆ ਰਹੀਆਂ ਉਰੇ। ਹਾਂਜੀ ਹਾਂਜੀ, ਲੋਕਲ ਹੀ ਬੇਕਰਸਫੀਲਡ ਤੋਂ ਜੀ। ਹਰ ਸਾਲ ਹਰ ਵਾਰੀ ਹਾਂਜੀ, ਹਰ ਸਾਲ ਲੰਗਰ ਲਾਉਨੇ। ਹਾਂਜੀ, ਜਲੇਬੀਆਂ ਲੰਗਰ ਲਾਉਨੇ। ਹਾਂਜੀ, ਜਿਹੜੀ ਸੰਸਥਾ ਦਾ ਕੋਈ ਨਾਮ ਹੈਗਾ ਜਾਂ ਸਾਰੇ? ਨਹੀਂ ਨਹੀਂ, ਸਾਰੀ ਸੰਗਤ ਦੇ ਸਹਿਯੋਗ ਦੇ ਨਾਲ। ਸੋ ਜੀਤ ਸਿੰਘ ਜੀ, ਜਲੇਬੀਆਂ ਨਿਕਲ ਰਹੀਆਂ ਨੇ, ਜਰਾ ਦਿਖਾਓ ਉਧਰ ਚਾਸ਼ਨੀ 'ਚ ਭਿਓਈਆਂ ਜਾ ਰਹੀਆਂ ਨੇ। ਬਿਲਕੁਲ ਜੀ, ਬਿਲਕੁਲ। ਸਾਰਾ ਕੁਝ ਹੋ ਰਿਹਾ ਆ। ਆਹ ਦੇਖੋ ਜੀ, ਨਵੇਂ ਸਟਾਈਲ ਨਾਲ ਰਾਜ ਕਰਨ ਜੀ ਬਿਲਕੁਲ ਨਵਾਂ ਸਟਾਈਲ ਹੈ ਕਿ ਨਹੀਂ? ਜਿੱਦਾਂ ਉੱਥੇ ਨਹੀਂ ਤਾਂ ਕੱਪੜੇ ਦੀ ਪੋਤਲੀ ਜੀ ਚ ਬੰਨ ਕੇ ਕੀਤਾ ਜਾਂਦਾ ਸੀਗਾ, ਜੀ। ਇੱਥੇ ਬਿਲਕੁਲ ਨਵਾਂ ਤਰੀਕਾ ਦੇਖ ਲਿਆ ਜੀ। ਜੀ ਦੇਖੋ ਬਹੁਤ ਖੁਸ਼ ਹੋ ਰਿਹਾ ਦੇਖ ਕੇ। ਸੋ ਇਦਾਂ ਆ ਜੀ, ਸਮੇਂ ਦੇ ਨਾਲ ਨਾਲ ਜਦੋਂ ਤਕਨੀਕ ਬਦਲਦੀ ਹੈ, ਸੋ ਸਾਰੀਆਂ ਚੀਜ਼ਾਂ ਬਦਲ ਰਹੀਆਂ ਬਿਲਕੁਲ ਬਦਲ ਨੇ। ਰਹੀਆਂ। ਕੰਮ ਸੌਖਾ ਕਰਨਾ ਚਾਹੀਦਾ। ਬਿਲਕੁਲ। ਸੋ ਬਹੁਤ ਵਧੀਆ। ਸੋ ਆਪਾਂ ਸੇਵਾਦਾਰਾਂ ਦਾ ਧੰਨਵਾਦ ਜਿਹੜਾ ਉਹ ਕਰਦੇ ਆ। ਸੇਵਾਦਾਰ ਲੱਗੇ ਹੋਏ ਨੇ ਬਹੁਤ ਸਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸਾਧ ਸੰਗਤ ਨੂੰ ਨਗਰ ਕੀਰਤਨ ਦੀਆਂ ਲੱਖ ਲੱਖ ਵਧਾਈਆਂ ਜੀ। ਪੰਜਾਬੀ ਰੇਡੀਓ USA ਤੁਹਾਨੂੰ ਵੀ ਜੀ ਲੱਖ ਲੱਖ ਵਧਾਈਆਂ। ਤੁਹਾਨੂੰ ਜੀ ਬਹੁਤ ਬਹੁਤ ਧੰਨਵਾਦ। ਸੇਵਾ ਕਰ ਰਹੇ ਹੋ, ਸੋ ਅੱਜ ਦੇ ਇਸ ਲੰਗਰ ਦੇ ਵਿੱਚ ਕੀ ਕੀ ਜਿਹੜਾ ਉਹ ਪੱਕ ਰਿਹਾ ਹੈ? ਸਾਡੇ ਕੋਲੇ ਜੀ ਅੱਜ ਦੇ ਲੰਗਰ ਦੇ ਵਿੱਚ ਪਹਿਲੀ ਗੱਲ ਤਾਂ ਜੀ ਜਲੇਬੀਆਂ, ਨੂਡਲਸ, ਫਰਾਈਆਂ, ਛੋਲੇ ਭਟੂਰੇ। ਠੀਕ ਹੈ ਜੀ। ਹਾਂਜੀ, ਸੋ ਇਹ ਪੂਰਾ ਦਿਨ ਜਿਹੜਾ ਹਾਂਜੀ, ਸਾਰੀ ਦਿਹਾੜੀ ਕੱਲ ਵੀ ਚੱਲਿਆ ਜੀ ਲੰਗਰ। ਬਾਬਾ ਜੀ ਦੀ ਕਿਰਪਾ ਨਾਲ ਅੱਜ ਵੀ ਸਾਰੀ ਦਿਹਾੜੀ ਚੱਲੂਗਾ ਜੀ। ਤੇ ਸੋ ਬੇਕਰਸਫੀਲਡ ਦੀਆਂ ਸਾਰੀਆਂ ਲੋਕਲ ਸੰਗਤਾਂ ਦੇ ਦੁਆਰਾ ਇਹ ਕੀਤਾ ਜਾਂਦਾ ਹੈ? ਨਹੀਂ ਜੀ, ਇਹ ਰੀਨੋ ਤੋਂ ਜੀ। ਇਹ ਤੁਸੀਂ ਰੀਨੋ ਤੋਂ? ਹਾਂਜੀ, ਰੀਨੋ ਤੋਂ। ਇਹ ਰੀਨੋ ਦੇ ਨਾਲ ਬੇਕਰਫੀਲਡ ਵਾਲੇ ਵੀ ਨੇ, ਰੀਨੋ ਵਾਲੇ ਨੇ ਮੋਸਟਲੀ, ਜਾਨੀ ਇਹ ਰੀਨੋ ਵਾਲਿਆਂ ਦਾ ਲੰਗਰ ਮੇਰੇ ਕਿਹਾ ਲੰਗਰ ਦੇ ਜਾਂਦਾ। ਵਿੱਚ ਹਾਂਜੀ ਸਾਰਾ ਕੁਝ ਮਿਕਸ ਕਰਤਾ, ਨੂਡਲਸ ਦੇ ਨਾਲ ਫਰਾਈਆਂ ਵੀ ਹੋ ਗਈਆਂ ਤੇ ਛੋਲੇ ਭਟੂਰੇ ਵੀ ਹੋ ਗਏ ਤੇ ਜਲੇਬੀਆਂ ਵੀ ਹੋ ਗਈਆਂ। ਹਾਂਜੀ 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 ਮਿਕਸ ਹੋ ਗਿਆ। ਇਹ ਸਾਡੀਆਂ ਫੇਵਰੇਟ ਆਈਟਮਾਂ ਨੇ ਜੀ। ਜਿੱਥੇ ਜੁੱਬਾ ਹਿੱਟ ਵੀ ਇਹੀ ਸੀਗੀਆਂ ਤੇ ਇੱਥੇ ਵੀ ਇਹੀ ਜੀ। ਬਹੁਤ ਬਹੁਤ ਧੰਨਵਾਦ ਵੀਰ ਜੀ। ਸੋ ਸਾਰੇ ਸੇਵਾਦਾਰਾਂ ਨੂੰ ਮੈਂ ਕਹੂੰਗਾ ਜੀਤ ਸਿੰਘ ਜੀ ਵੀ ਸੇਵਾਦਾਰਾਂ ਦੇ ਵੀ ਦਰਸ਼ਨ ਜਿਹੜੇ ਉਹ ਕਰਾ ਦੇਣ, ਵੀ ਸੇਵਾਵਾਂ ਚੱਲ ਰਹੀਆਂ। ਧੰਨਵਾਦ ਜੀ ਸਾਰਿਆਂ ਦਾ। ਮਿਹਰਬਾਨੀ। ਸੋ ਜਿਹੜਾ ਪਿੱਛੇ ਸੇਵਾ ਚੱਲ ਰਹੀ ਹੈ, ਨਾਲ ਨੌਜਵਾਨ ਅੱਗੇ ਵੀ ਲੱਗੇ ਨੇ। ਵਰਤਾਉਣ ਦੀ ਸੇਵਾ ਵੀ ਜਿਹੜੀ ਉਹ ਨਾਲ ਜਿਹੜੀ ਉਹ ਚੱਲ ਰਹੀ ਹੈਗੀ ਆ। ਕੀ ਕੁਝ ਕਹਿਣਾ ਚਾਹੁੰਦੇ ਆ ਜੀ? ਸਾਰੀ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਉਹ ਦਿਹਾੜੇ ਦੀ ਬਹੁਤ ਬਹੁਤ ਵਧਾਈਆਂ ਜੀ। ਬਹੁਤ ਬਹੁਤ ਧੰਨਵਾਦ ਜਿਹੜੀ ਸੰਗਤ ਇੱਥੇ ਪਹੁੰਚੀ ਹੈ। ਅਸੀਂ ਸਾਰੇ ਹੱਥ ਜੋੜ ਕੇ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਜੀ। ਸੋ ਇੱਧਰ ਫਰਾਈਆਂ ਬਣ ਰਹੀਆਂ। ਇਹ ਫਰਾਈਆਂ ਵਾਲਿਆਂ ਨੂੰ ਪੁੱਛੋ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਕੀ ਸੰਗਤਾਂ ਨੂੰ ਬੇਨਤੀ ਅਪੀਲ ਕਰਨਾ ਚਾਹੁੰਦੇ ਆ? ਸਾਰੀਆਂ ਸੰਗਤਾਂ ਨੂੰ ਜੀ ਸਭ ਤੋਂ ਪਹਿਲਾਂ ਵਧਾਈ ਦਿੰਦੇ ਆ ਜੀ ਗੁਰੂ ਨਾਨਕ ਦੇ ਜਨਮ ਦਿਨ ਦੀਆਂ। ਤੇ ਸਾਰੀਆਂ ਸੰਗਤਾਂ ਵੀ ਹਮ ਹਮਾ ਕੇ ਪਹੁੰਚ ਰਹੀਆਂ ਇੱਥੇ ਤੇ ਬੜਾ ਚੰਗਾ ਲੱਗ ਰਿਹਾ ਵੀ ਸੰਗਤਾਂ ਬਹੁਤ ਉਤਸ਼ਾਹ ਨਾਲ। ਸੋ ਇਧਰੋਂ ਤਲ ਕੇ ਤੇ ਬਾਅਦ ਦੇ ਵਿੱਚ ਜਿੱਥੇ ਸੀਮੈਂਟ ਘੋਲਦੇ ਸੀ ਉਹਦੇ ਵਿੱਚ ਤੇ ਫਰਾਈਆਂ ਦੇ ਉੱਤੇ ਕੀ ਲਾਇਆ ਜਾ ਰਿਹਾ ਹੈ? ਬੇਸਣ ਜੀ। ਇਹ ਵੇਸਣ ਪਹਿਲਾਂ ਲਾਇਆ ਜਾ ਰਿਹਾ ਰਾਜ। ਮੈਂ ਜਦ ਇਹ ਤੋਂ ਬਾਅਦ ਹਾਂਜੀ। ਸੋ ਉਧਰੋਂ ਬਾਅਦ ਇੱਧਰ ਨੂੰ ਆਉਂਦੀਆਂ ਨੇ। ਮਿਕਸ ਕਰਦੇ ਤੇ ਨੂਨ ਪਾਉਂਦੇ ਨੇ। ਠੀਕ ਹੈ ਜੀ, ਬਹੁਤ ਵਧੀਆ ਜੀ। ਧੰਨਵਾਦ ਜੀ ਸੇਵਾ ਦੇ ਲਈ। ਇਹਦੇ ਵਿੱਚ ਮੇਰਾ ਖਿਆਲ ਘਰ ਘਰ ਤੁਹਾਨੂੰ ਜੂਬਾ ਸਿਟੀ ਤੋਂ ਬਹੁਤ ਸੁਣਿਆ ਜੀ, ਬੜਾ ਚੰਗਾ ਲੱਗਿਆ। ਤੇ ਬਿਲਕੁਲ ਜੀਤ ਆਪਣਾ ਜਿਹੜਾ ਨਵੇਕਲਾ ਹੀ ਢੰਗ ਦੇਖਿਆ, ਜਿਹੜਾ ਫਰਾਈਆਂ ਨੂੰ ਇਕੱਠੇ ਕਰਕੇ ਫਰਾਈਆਂ ਨੂੰ ਜਿਹੜਾ ਵੇਸਣ ਲਾਉਣ ਦਾ ਕੰਮ ਆ, ਉਹ ਬਿਲਕੁਲ ਨਵੇਂ ਤਰੀਕੇ ਨਾਲ ਚੱਲ ਰਿਹਾ। ਤੇ ਇੱਧਰ ਪਿੱਛੇ ਆਪਣੀਆਂ ਜਿਹੜੀਆਂ ਸੇਵਾਦਾਰ ਆ, ਇਹ ਪੂਰਾ ਪਿਆਜ਼ਾਂ ਦਾ ਜਿਹੜਾ ਆ ਕਟਾਈ ਚੱਲ ਰਹੀ ਆ ਪਿੱਛੇ। ਕੋਈ ਰਮਨ ਸਿੰਘ ਜੀ ਆਪਾਂ ਜਿਹੜੀ ਚੀਜ਼ ਛਕਦੇ ਉਸ ਤੋਂ ਪਹਿਲਾਂ ਹੈਰਾਨੀ ਮੈਨੂੰ ਤਾਂ ਇਹਦੀ ਆ
ਵੀ ਜੁਗਤ ਜੁਗਾੜ ਕਿੱਦਾਂ ਲਾਇਆ ਦੇਖੋ ਇਹ ਤਾਂ ਦੇਖੋ ਜੀ ਪੰਜਾਬੀਆਂ ਨੇ ਜੁਗਾੜ ਲਾਉਣਾ ਹੀ ਹੁੰਦਾ ਆ। ਦੇਖੋ ਉਧਰ ਜਲੇਬੀਆਂ ਦਾ ਛੋਟਾ ਜਿਹਾ ਜੁਗਾੜ ਦੇਖਿਆ ਸੀ, ਇੱਧਰ ਸੀਮੈਂਟ ਦੀ ਮਸ਼ੀਨ 'ਚ ਹੀ ਆਪਾਂ ਲੋਕੀ ਘਰਾਂ ਦੇ ਵਿੱਚ ਅਸੀਂ ਸਲੈਬ ਪਾਉਂਦੇ ਆ, ਇੱਥੇ ਢਿੱਡ ਦੀ ਸਲੈਬ ਪਾਉਣੀ ਇਹਨਾਂ ਨੇ। ਉਹ ਵੇਖੋ ਨਿਕਲ ਆਈਆਂ ਫਰਾਈਆਂ, ਕੀ ਬਾਤ ਹੈ, ਕੀ ਬਾਤ ਹੈ। ਆ ਜਾਓ ਜੀ। ਸੋ ਇੱਥੇ ਸੇਵਾਦਾਰ ਜਿਹੜੇ ਡਟੇ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਸੰਗਤਾਂ ਨੂੰ ਬੇਨਤੀ ਅਪੀਲ ਹੈ ਜੀ, ਨਗਰ ਕੀਰਤਨ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਆ ਤੁਸੀਂ? ਵਾਹ ਜੀ, ਆਓ ਮੱਥਾ ਟੇਕੋ, ਆਪਣਾ ਜੀਵਨ ਸਫਲ ਬਣਾਓ। ਬਹੁਤ ਧੰਨਵਾਦ ਜੀ ਸੇਵਾ ਦੇ ਲਈ। ਥੈਂਕ ਯੂ। ਸੋ ਜਿਹੜੀਆਂ ਆਪਾਂ ਫਰਾਈਆਂ ਜਾਂ ਕੋਈ ਵੀ ਚੀਜ਼ ਖਾਂਦੇ ਆ ਨਾ, ਇੱਥੋਂ ਸ਼ੁਰੂ ਹੁੰਦਾ, ਪਹਿਲਾਂ ਗੰਢੇ ਕੱਟੇ ਜਾਂਦੇ ਆ, ਫਿਰ ਉਸ ਤੋਂ ਬਾਅਦ ਚ ਗੱਲ ਗਾਂ ਤੋਂ ਗਾਂ ਜਿਹੜੀ ਉਹ ਵੱਧਦੀ ਆ। ਆ ਤਿਆਰ ਪਏ ਨੇ, ਸੋ ਇਹਨਾਂ ਨੇ ਰਮਨ ਸਿੰਘ ਜੀ ਪਹਿਲਾਂ ਤਿਆਰੀ ਕਰਕੇ ਰੱਖੀ ਹੋਈ ਆ। ਇਹ ਨਾਨ ਦਾ ਜੀ, ਨਾਨ ਚੱਲ ਰਿਹਾ ਇੱਧਰ। ਇਹ ਦੇਖੋ ਜੀ, ਜਦੋਂ ਤੁਸੀਂ ਆਉਂਦੇ ਆ ਗੁਰੂ ਘਰ ਦੇ ਵਿੱਚ ਤੁਹਾਨੂੰ ਤਰ੍ਹਾਂ ਕੋਈ ਕਮੀ ਨਹੀਂ ਜੀ, ਕੋਈ ਕਮੀ ਨਹੀਂ, ਕੋਈ ਕਮੀ ਨਹੀਂ। ਇਹ ਜਿੱਦਾਂ ਕਹਿੰਦੇ ਆ ਨੇ ਬਾਬੇ ਨਾਨਕ ਤੇਰੇ 20 ਜਿਹੜੇ ਉਹ ਮੁੱਕਦੇ ਨਹੀਂ, ਉਹ ਗੱਲ ਆ। ਸੋ ਉਦੋਂ ਦੇ ਜਿਹੜੇ ਸ਼ੁਰੂ ਹੋਏ ਆ, ਸੋ ਬਿਲਕੁਲ ਇਸ ਟਾਈਮ ਤਿਆਰੀ ਚੱਲ ਰਹੀ ਆ। ਬੜੀ ਸ਼ਰਧਾ ਭਾਵਨਾ ਦੇ ਨਾਲ ਜਿਹੜੇ ਉਹ ਨਾਨ ਤਿਆਰ ਹੋ ਰਹੇ ਨੇ। ਸੋ ਸੰਗਤਾਂ ਆ ਰਹੀਆਂ ਨੇ, ਛਕ ਰਹੀਆਂ ਨੇ। ਸੋ ਸੇਵਾਦਾਰਾਂ ਨਾਲ ਗੱਲ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਸੰਗਤਾਂ ਨੂੰ ਕਹਿਣਾ ਚਾਹੁੰਦੇ ਅੱਜ ਦੇ ਨਗਰ ਕੀਰਤਨ ਦੇ? ਸੰਗਤਾਂ ਨੂੰ ਇਹੀ ਵੀਰ ਜੀ ਲੱਖ ਲੱਖ ਵਧਾਈ ਨਗਰ ਕੀਰਤਨ ਦੀ, ਸਾਰਿਆਂ ਨੂੰ ਸ਼ਰਧਾ ਭਾਵਨਾ ਨਾਲ ਸਾਰੇ ਸੰਗਤ ਸਾਡੀ ਲੱਗੀ ਹੋਈ ਹੈ ਟੀਮ। ਤੇ ਤੁਹਾਡੀ ਟੀਮ ਦਾ ਨਾਮ ਵੀ ਹੈਗਾ ਸੰਸਥਾ ਦਾ? ਹਾਂਜੀ, ਆਪਣਾ ਰੈਸਟੋਰੈਂਟ ਵੱਲੋਂ ਆ ਰਹੀ ਹੈ। ਠੀਕ ਹੈ ਜੀ, ਤਾਜ ਪੈਲੇਸ ਤੋਂ। ਵੀ ਲੱਗੇ ਹੋਏ ਨੇ। ਸੋ ਕਿੰਨੇ ਦੇ ਲੱਗੇ ਹੋਏ ਆ ਤੁਸੀਂ? ਅਸੀਂ ਕੱਲ ਰਾਤ ਦੇ ਹੀ ਲੱਗੇ ਹਾਂ ਤਿਆਰੀ ਕਰਨ, ਹੋ ਗਏ ਕੱਲ ਰਾਤ ਸਾਰਾ ਦਿਨ ਤੇ ਕੱਲ ਰਾਤ ਦੇ, ਤੇ ਅੱਜ ਸਵੇਰੇ ਅਸੀਂ ਇੱਥੇ ਆ ਕੇ ਖਾਧੇ ਲੱਗੇ ਸੀ। ਸੋ ਸਾਰਾ ਦਿਨ ਨਾਨ ਦੇ ਨਾਲ ਹੋਰ ਕੀ ਹੈ? ਨਾਲ ਆਪਣੇ ਦਾਲ ਆ ਜੀ, ਸ਼ਾਹੀ ਪਨੀਰ ਆ, ਚੌਲ ਨੇ, ਗੁਲਾਬ ਜਾਮਣਾ, ਤੇ ਇਹੀ ਸਾਰਾ ਕੁਝ ਆ ਜੀ। ਸੋ ਬਹੁਤ ਬਹੁਤ ਧੰਨਵਾਦ ਵੀਰ। ਸ਼ੁਕਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਹ ਵੀਰ ਲੱਗੇ ਹੋਏ ਨੇ। ਸੋ ਇੱਧਰ ਜੀਤ ਸਿੰਘ ਜੀ ਤੁਸੀਂ ਦਿਖਾ ਦਿਓ ਜਿਹੜੇ ਲੰਗਰ ਦੇ ਦਰਸ਼ਨ ਜਿਹੜੇ ਕਰਾ ਰਹੇ। ਲੰਗਰ ਹਰ ਕਿਸਮ ਦਾ, ਹਰ ਮਤਲਬ ਕਿ ਪਾਸਿਓਂ ਜਿਹੜਾ ਆ ਉਹ ਚੱਲ ਕੇ ਆ ਰਿਹਾ ਹੈਗਾ। ਤੇ ਆਹ ਜਿਹੜਾ ਇਹ ਕੀ ਦਿਖ ਰਿਹਾ ਮੈਨੂੰ ਲੱਗਦਾ ਜੀ, ਇਹ ਡੋਨਟ ਲੱਗਦੇ ਨੇ ਜੀ। ਇਹ ਡੋਨਟ ਜੀ, ਕੀ ਬਾਤ ਹੈ ਜੀ, ਕੀ ਬਾਤ ਹੈ। ਹਾਂਜੀ, ਵਾਹ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਫਤਿਹ ਮਹਾਰਾਜ, ਸ਼ੁਕਰ ਹੈ ਪੰਜਾਬ ਰੇਡੀਓ ਵਾਲੇ ਤੁਹਾਡੇ ਦਾ ਦਰਸ਼ਨ ਕਰਕੇ। ਜਿੰਦਾਬਾਦ ਗੁਰੂ ਕਾ ਲੰਗਰ। ਸੋ ਦੇਖੋ, ਇਹ ਚਾਹੇ ਆਪਾਂ ਮੁਲਕਾਂ ਤੋਂ ਬਾਹਰ ਆ, ਪਰ ਜੜ੍ਹਾਂ ਉੱਥੇ ਨੇ। ਸੋ ਇਹ ਜੜ੍ਹਾਂ ਇੱਥੇ ਨਜ਼ਰ ਆਉਂਦੀਆਂ ਵੀ ਜਿਹੜੇ ਗੁਰੂ ਕੇ ਲੰਗਰ ਵੀ ਆ, ਉਹ ਉਹਨਾਂ ਨੂੰ ਸਮਰਪਿਤ ਜਿਹੜੇ ਆ ਨਾਲ ਦੇ ਨਾਲ ਕਰ ਦਿੱਤੇ ਗਏ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਨੂੰ ਪਹਿਲਾਂ ਤਾਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਸ਼ੁਭ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ। ਉਹਨਾਂ ਨੇ ਹੀ ਆਪਾਂ ਨੂੰ ਜ਼ਿੰਦਗੀ ਜਿਉਣ ਦਾ ਸਾਰਾ ਰਸਤਾ ਦਿਖਾਇਆ, ਤੇ ਉਹ 20 ਰੁਪਏ ਦਿੱਤੇ ਨੇ ਜਿਹੜੇ, ਤੇ ਉਹਦੇ ਆਪਾਂ ਲੰਗਰ ਵੀ ਉਸੇ ਤਰ੍ਹਾਂ ਲਾ ਰਹੇ ਹਾਂ ਜਿਸ ਤਰ੍ਹਾਂ ਉਹਨਾਂ ਦਾ ਹੁਕਮ ਫਰਮਾਨ ਹੋਇਆ। ਤੇ ਇਸੇ ਲਾਈਨ ਤੇ ਚੱਲਣ ਦਾ ਆਪਾਂ ਨੂੰ ਸੱਚੇ ਪਾਤਸ਼ਾਹ ਨੇ ਹੁਕਮ ਬਖਸ਼ੇ ਨੇ। ਤੇ ਦੂਸਰੇ ਨੰਬਰ ਤੇ ਪੰਜਾਬ ਚੋਂ, ਹਿੰਦੁਸਤਾਨ ਚੋਂ ਬਾਹਰ ਨਿਕਲ ਕੇ, ਇਕੱਲੀ ਅਮਰੀਕਾ ਨਹੀਂ, ਹਰ ਮੁਲਕ ਦੇ ਵਿੱਚ ਜੋ ਪੰਜਾਬੀਆਂ ਨੇ ਝੰਡੇ ਕੱਢੇ ਨੇ ਤੇ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਗੁਰੂ ਘਰ ਬਣਾਏ ਨੇ, ਨਗਰ ਕੀਰਤਨ ਕਰਦੇ ਨੇ, ਗੁਰੂਆਂ ਨੂੰ ਯਾਦ ਕਰਦੇ ਨੇ। ਇਹ ਵੀ ਹਰ ਪੰਜਾਬੀ ਨੂੰ ਲੱਖ ਲੱਖ ਮੁਬਾਰਕਾਂ ਨੇ, ਕਿਉਂਕਿ ਆਪਾਂ ਆਪਣੇ ਉਸ ਪੰਜਾਬੀ ਦੇ ਨਾਲ, ਉਸ ਆਪਣੇ ਸਿੱਖ ਸੰਸਥਾ ਦੇ ਨਾਲ ਸਾਰੇ ਨਾਲ ਜੁੜੇ ਹੋਏ ਆ, ਤੇ ਉਹਨਾਂ ਗੁਰੂਆਂ ਨੂੰ ਯਾਦ ਰੱਖਦੇ ਆ, ਤੇ ਰੱਖਣਾ ਵੀ ਚਾਹੀਦਾ, ਕਿਉਂਕਿ ਉਹਨਾਂ ਦੀ ਉਹ ਦੇਣ ਆ ਆਪਾਂ ਨੂੰ ਸਭ ਕੁਝ ਜੋ ਕੁਝ ਮਿਲਦਾ। ਤੇ ਅੱਜ ਜਿਹੜੀ ਇੱਥੇ ਮੈਂ ਮੁੰਡਿਆਂ ਦੀ ਪੱਗ ਬੰਨਣ ਦੀ ਸੇਵਾ ਚੱਲਦੀ ਦੇਖ ਰਿਹਾ, ਤੇ ਉਹਦੇ ਤੇ ਬੜਾ ਮਨ ਖੁਸ਼ ਹੋਇਆ ਵੀ ਜਿਹੜੇ ਮੁੰਡੇ ਕਦੇ ਪੱਗ ਨਹੀਂ ਸੀ ਬੰਨ੍ਹਦੇ, ਅੱਜ ਉਹ ਪੱਗਾਂ ਚੱਕੀ ਫਿਰਦੇ, ਜਾਂ ਮੇਰੇ ਪੱਗ ਬੰਨ, ਮੇਰੇ ਪੱਗ ਬੰਨ, ਕਿਉਂਕਿ ਉਹਨਾਂ ਨੂੰ ਪਤਾ ਪੱਗ ਦੀ ਇੱਕ ਸ਼ਾਨ ਵੱਖਰੀ ਆ ਜੀ। ਪੱਗ ਦੀ ਸ਼ਾਨ ਵੱਖਰੀ ਆ, ਦਾੜੇ ਦੀ ਸ਼ਾਨ ਵੱਖਰੀ ਆ। ਤੇ ਇਹ ਵੀ ਉਸ ਸੱਚੇ ਪਾਤਸ਼ਾਹ ਦੀ ਉਹ ਬਖਸ਼ਿਸ਼ ਆ, ਕਿਉਂਕਿ ਉਹ ਬੱਚੇ ਵੀ ਹੌਲੀ ਹੌਲੀ ਆਪਣੇ ਇਸ ਪੱਗ ਵੱਲ ਨੂੰ ਮੁੜ ਰਹੇ ਨੇ। ਚਾਹੇ ਪਹਿਲਾਂ ਕਲੀਨ ਸ਼ੇਪ ਹੋਣ ਲੱਗੇ, ਜੇ ਰਿਵਾਜ ਇਹ ਹੋ ਗਿਆ ਸੀ ਜਿਹੜੇ ਬੱਚੇ ਨੇ ਬਾਹਰ ਜਾਣਾ ਕਲੀਨ ਸ਼ੇਪ ਹੋਣਾ, ਤੇ ਹੁਣ ਉਹ ਸਾਰੇ ਆਪਣੇ ਸਿੱਖੀ ਸਰੂਪ ਵਿੱਚ ਆ ਰਹੇ ਨੇ। ਇਹ ਵੀ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਡੋਨਟ ਦਾ ਲੰਗਰ ਹੈ? ਹਾਂਜੀ, ਡੋਨਟ ਦਾ ਤੇ ਚਾਹ ਦਾ, ਕੁਲਚੇ ਛੋਲੇ। ਸੋ ਆਪ ਜੀ ਦਾ ਨਾਮ? ਮੇਰਾ ਨਾਮ ਨਵਦੀਪ ਸਿੰਘ ਹੈ ਜੀ। ਤੁਸੀਂ ਕੀ ਸੰਗਤਾਂ ਨੂੰ ਸੰਦੇਸ਼ ਦੇਣਾ ਚਾਹੁੰਦੇ? ਮੈਂ ਵੀ ਜੀ ਸਾਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤਾਂ ਸਾਰੀਆਂ ਸਮੂਹ ਸੰਗਤਾਂ ਨੂੰ, ਇਲਾਕਾ ਨਿਵਾਸੀਆਂ ਨੂੰ
ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਲੱਖ ਲੱਖ ਵਧਾਈ ਦਿੰਦਾ ਤੇ ਇੰਨੀਆਂ ਗੱਲਾਂ ਕਹਿ ਕੇ ਖਿਮਾ ਜਦ ਜਾ ਚੁੱਕਾ ਜੀ। ਤੇ ਲੰਗਰ ਲੱਗ ਰਿਹਾ ਹੈ ਇਹ ਸੰਗਤਾਂ ਵੱਲੋਂ ਤੇ ਇਹਦਾ ਕੁਲਚੇ ਛੋਲਿਆਂ ਦਾ ਲੰਗਰ ਹੈ ਜੀ ਇਹ। ਬਹੁਤ ਬਹੁਤ ਧੰਨਵਾਦ ਜੀ। ਸੋ ਇਲਾਕਾ ਨਿਵਾਸੀ ਫਤਿਹਗੜ੍ਹ ਸਾਹਿਬ ਉਹਨਾਂ ਦੇ ਦੁਆਰਾ ਜਿਹੜਾ ਇਹ ਗੁਰੂ ਕਾ ਲੰਗਰ ਹਰ ਬਰੇ ਜਿਹੜਾ ਲਗਾਇਆ ਜਾਂਦਾ ਹੈ। ਜੀ ਆਪ ਜੀ ਦਾ ਨਾਮ? ਇੰਦਰਜੀਤ ਸਿੰਘ ਨਾਗਰਾ ਜੀ। ਜੀ ਇੰਦਰਜੀਤ ਸਿੰਘ ਜੀ, ਕੀ ਸੰਦੇਸ਼ ਸੰਗਤਾਂ ਨੂੰ? ਸੰਦੇਸ਼ ਇਹੀ ਹੈ ਜੀ, ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਨਗਰ ਕੀਰਤਨ ਲਗਾ ਰਿਹਾ ਇੱਥੇ ਬੇਕਰਸਫੀਲਡ ਦੇ ਵਿੱਚ ਲੰਗਰ ਚੱਲ ਰਿਹਾ ਆ। ਸਾਰੀਆਂ ਸੰਗਤਾਂ ਨੂੰ ਬੜੀ ਸ਼ਰਧਾ ਨਾਲ ਨਿਮਰਤਾ ਨਾਲ ਬੇਨਤੀ ਆ ਕਿ ਆਓ ਲੰਗਰ ਛਕੋ ਤੇ ਗੁਰੂ ਦੇ ਚਰਨੀ ਜੁੜੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਸੋ ਇੱਕ ਵਰੇ ਬਾਅਦ ਜਿਹੜਾ ਆ ਹੁਣ ਤਕਰੀਬਨ 2 ਸਾਲ ਹੋ ਚੱਲੇ ਆ ਨਗਰ ਕੀਰਤਨ ਜੇ ਆਪਾਂ ਕਹਿ ਦਈਏ। ਸੋ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਆ, ਸੇਵਾਦਾਰਾਂ 'ਚ ਭਾਰੀ ਉਤਸ਼ਾਹ ਆ। ਸੋ ਇਹਨਾਂ ਨੂੰ ਵੀ ਸੀਗਾ ਵੀ ਪਿਛਲੇ ਸਾਲ ਆਪਾਂ ਮਿਸ ਹੋ ਗਿਆ ਵੀ ਇਸ ਵਾਰ ਦੂਣੀ ਚੌਣੀ ਜਿਹੜੀ ਉਹ ਕਰਕੇ ਜਿਹੜੀ ਉਹ ਮਿਹਨਤ ਜਿਹੜੀ ਉਹ ਕਰ ਰਹੇ ਆ। ਸੋ ਸਾਰੀਆਂ ਇਹ ਸੇਵਾਦਾਰਾਂ ਦਾ, ਸਾਰੀਆਂ ਸੰਗਤਾਂ ਦਾ ਧੰਨਵਾਦ ਜਿਹੜਾ ਉਹ ਕਰਦੇ ਆ। ਵੀਰ ਜੀ ਆਪ ਜੀ ਕੁਝ ਕਹਿਣਾ ਚਾਹੁੰਦੇ? ਅਸੀਂ ਬਹੁਤ ਖੁਸ਼ ਹਾਂ ਜੀ। ਸੰਗਤ ਨੂੰ ਗੁਰੂ ਨਾਨਕ ਦੇਵ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਸੋ ਉਥੋਂ ਟਮਾਟਰ ਕੱਟਣ ਤੋਂ ਲੈ ਕੇ ਇੱਥੇ ਤੱਕ ਆਉਣ ਤੱਕ ਬੜੇ ਸੇਵਾਦਾਰ ਵਿੱਚ ਜਿਹੜੇ ਹੁੰਦੇ ਨੇ। ਬਿਲਕੁਲ ਬਿਲਕੁਲ। ਤੇ ਇੱਧਰ ਦੇਖੋ ਜੀ, ਇੰਡੀਆ ਵਾਲੀ ਕਾਫੀ ਵੀ ਚੱਲ ਰਹੀ ਹੈ ਤੇ ਪਿੱਛੇ ਜੂਸ ਵੀ ਨਿਕਲ ਰਿਹਾ। ਇਹ ਤਾਂ ਰਮਨ ਜੀ ਜਿਹੜੇ ਵਿਆਹ ਦੇ ਹੁੰਦੇ ਸੀ ਉੱਥੇ ਇਹ ਜਿਹੜਾ ਸਪੈਸ਼ਲ ਹੁੰਦਾ ਸੀਗਾ। ਸੋ ਆਪਾਂ ਅੱਜ ਤੁਹਾਨੂੰ ਬੇਕਰਸਫੀਲਡ ਦੇ ਵਿੱਚ ਉਸ ਚੀਜ਼ ਦੇ ਜਿਹੜੇ ਉਹ ਦਰਸ਼ਨ ਕਰਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਸਤਿ ਸ਼੍ਰੀ ਅਕਾਲ ਜੀ, ਖਾਲਸਾ ਵਾਹਿਗੁਰੂ ਫਤਿਹ ਜੀ। ਜੋਦਾ ਵੀਰ ਜੀ ਲਓ ਜੀ, ਆ ਗਏ ਜੀ, ਆ ਗਏ ਆਓ ਜੀ। ਆਪਾਂ ਅੰਦਰਲੇ ਪਾਸੇ ਨੂੰ ਜਿਹੜਾ ਉਹ ਚੱਲਦੇ ਇਧਰੋਂ। ਪੰਜਾਬੀ ਰੇਡੀਓ, ਮੈਨੂੰ ਲੱਗਦਾ ਗੁਰਪ੍ਰੀਤ ਭਾਈ ਤੁਸੀਂ ਹੋ? ਰਮਨ ਹੋ, ਠੀਕ ਹੈ ਠੀਕ ਹੈ ਠੀਕ ਹੈ। ਤੁਹਾਡਾ ਨਾਲ ਮੇਰੀ ਗੱਲ ਵੀ ਹੋਈ ਹੈ ਜੀ? ਹੋਈ ਹੈ ਨਾ ਜੀ। ਸੋ ਇਸ ਟਾਈਮ ਆਪਾਂ ਲਾਈਵ ਚੱਲ ਰਹੇ ਹਾਂ। ਸੋ ਸੰਗਤਾਂ ਨੂੰ ਸੌਰੀ ਸੰਦੇਸ਼ ਬਾਈ ਮਿਸਟੇਕ। ਹਾਂਜੀ, ਪੰਜਾਬੀ ਰੇਡੀਓ ਸੁਣ ਰਹੇ ਜਾਂ ਦੇਖ ਰਹੇ ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੰਦੇਸ਼ ਬਸ ਇਹ ਆ ਵੀ ਕੋਵਿਡ ਤੋਂ ਬਾਅਦ ਸੰਗਤ ਦਾ ਜਿਹੜਾ ਭਰਵਾਂ ਇਕੱਠ ਦੇਖ ਕੇ ਬੜੀ ਖੁਸ਼ੀ ਹੋਈ ਆ। ਤੇ ਗੁਰੂ ਸਾਹਿਬ ਦੇ ਗੁਰਪੁਰਬ ਦੇ ਸੰਬੰਧ ਦੇ ਵਿੱਚ ਇਹ ਗੁਰਪੁਰਬ ਆ, ਸਾਰਿਆਂ ਨੂੰ ਪਤਾ ਹੈ। ਤੇ ਬੇਕਰਫੀਲਡ ਦੇ ਵਿੱਚ ਸਾਡੀ AB ਟਰੱਕ ਟ੍ਰੇਨਿੰਗ ਦੇ ਕਰਕੇ ਸਾਡਾ ਆਪਣਾ ਬਿਜ਼ਨਸ ਆ, ਜਿਹਦੇ ਕਰਕੇ ਅਸੀਂ ਅੱਜ ਮਹਾਰਾਜ ਨੇ ਸਾਡੇ ਤੋਂ ਸੇਵਾ ਲਈ ਆ। ਸਾਡੀ ਫਸਟ ਟਾਈਮ ਆ, ਗਲਤੀਆਂ ਗੁਸਤਾਖੀਆਂ ਮਾਫ। ਤੇ ਗੁਰਪੁਰਬ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਰਮਨ ਭਾਜੀ, ਪੰਜਾਬੀ ਰੇਡੀਓ ਦੀ ਸਾਰੀ ਟੀਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਬਹੁਤ ਬਹੁਤ ਇਹਨਾਂ ਦਾ ਧੰਨਵਾਦ। ਸੋ ਤਰ੍ਹਾਂ ਤਰ੍ਹਾਂ ਦੀ ਜਿਹੜੇ ਲੰਗਰ ਆਪਾਂ ਨੂੰ ਦੇਖੋ ਜਿਹੜੇ ਉਹ ਦੇਖਣ ਨੂੰ ਜਿਹੜੇ ਇਸ ਟਾਈਮ ਮਿਲਦੇ। ਜੀ ਰਮਨ ਜੀ, ਅਜੇ ਤੱਕ ਕੋਈ ਡਬਲ ਨਹੀਂ ਹੋਇਆ ਜੀ? ਨਹੀਂ। ਸੋ ਇਹ ਬਹੁਤ ਜਿਹੜੀ ਉਹ ਚੰਗੀ ਗੱਲ ਹੈਗੀ ਆ। ਨਾਲੇ ਆ ਵੀ ਬੜਾ ਜ਼ੋਰ ਲੱਗਦਾ ਹੁੰਦਾ ਨਗਰ ਕੀਰਤਨ ਦੇ ਵਿੱਚ ਵੀ ਇੱਕ ਦੂਜੇ ਨਾਲ ਮਿਲਦਾ ਨਾ ਹੋਵੇ। ਨਹੀਂ ਦੇਖੋ ਫਿਰ ਇਹਨਾਂ ਨੂੰ ਵੀ ਜਿਹੜੀ ਸੰਗਤ ਆਉਂਦੀ ਆ ਉਹ ਚਾਹੁੰਦੇ ਆ ਵੀ ਸੰਗਤ ਨੂੰ ਹਰ ਤਰ੍ਹਾਂ ਦਾ ਜਿਹੜਾ ਸਵਾਦ ਜਿਹੜਾ ਉਹ ਮਿਲੇ। ਇੱਕ ਚੀਜ਼ ਤੁਸੀਂ ਦੇਖੋ ਵੀ ਇਹ ਕਾਮਨ ਆ, ਆਪਾਂ ਉੱਥੇ ਵੀ ਦੇਖੀ ਸੀ ਜਿਹੜੇ ਗੁਰਦੁਆਰਾ ਸਾਹਿਬ ਟਾਰਾਬੀਨਾ ਦੇ ਨਗਰ ਕੀਰਤਨ ਦੇ ਵਿੱਚ ਆ ਵੀਰ ਜਿਹੜੇ ਸੈਨੀਟਾਈਜ਼ਰ ਦੀ ਸੇਵਾ ਜਿਹੜੀ ਉਹ ਚੱਲ ਰਹੀ ਹੈ। ਉਹ ਨਾਲ ਸੈਨੀਟਾਈਜ਼ਰ ਜਿਹੜੇ ਉਹ ਵੀਰ ਲਈ ਜਾ ਰਹੇ, ਉਹ ਵੰਡ ਰਹੇ ਨੇ ਹਰ ਇੱਕ ਸਟਾਲ ਦੇ ਉੱਤੇ ਉਹ ਰੱਖ ਰਹੇ ਨੇ। ਮੈਂ ਜਿਹੜੀ ਕਹਿਣ ਲੱਗਾ ਸੀ ਗੱਲ ਵੀ ਜਿਹੜੇ ਨੋ ਫਾਰਮਰ ਨੋ ਫੂਡ, ਇਹ ਜਿਹੜਾ ਆਪਾਂ ਨੂੰ ਜਿਹੜਾ ਪੋਸਟਰ ਥਾਂ ਥਾਂ ਤੇ ਜਿਹੜਾ ਮਿਲ ਰਿਹਾ ਹੈਗਾ ਔਰ ਬਹੁਤ ਹੀ ਵੱਧ ਚੜ ਕੇ ਸਪੋਰਟ ਜਿਹੜੀ ਆ ਉਹ ਕੀਤੀ ਜਾ ਰਹੀ, ਉਹ ਕਰਨੀ ਵੀ ਚਾਹੀਦੀ ਹੈ। ਦੇਖੋ ਇੱਕ ਵਾਰਾ ਉੱਥੇ ਹੋ ਚੱਲਾ ਆ ਜਿਹੜਾ ਇਸ ਟਾਈਮ ਉੱਥੇ ਜਿਹੜੇ ਆਪਣੇ ਬੈਠੇ ਨੇ ਕਿਸਾਨ ਮਜ਼ਦੂਰ ਜਿਹੜੇ ਇਸ ਟਾਈਮ ਉੱਥੇ ਬੈਠੇ ਨੇ, ਤੇ ਉਹਨਾਂ ਦਾ ਹੱਲ ਹੋਵੇ, ਉਸ ਦਾ ਨਿਤਾਰਾ ਹੋਵੇ। ਦੂਰੋਂ ਨੇੜਿਓਂ ਜਿਹੜੀਆਂ ਉਹ ਸਪੋਰਟ ਜਿਹੜੀ ਉਹ ਕਰ ਰਹੇ ਨੇ। ਸੋ ਆਪਾਂ ਇਹੀ ਬੇਨਤੀ ਕਰਦੇ ਹਾਂ ਵੀ ਜ਼ਰੂਰ ਤੁਸੀਂ ਜਿਹੜੇ ਕਿਸਾਨਾਂ ਦਾ ਉੱਥੇ ਜਿਹੜਾ ਆ ਉਹ ਸਪੋਰਟ ਵੱਧ ਤੋਂ ਵੱਧ ਤੁਸੀਂ ਕਰੋ ਜੀ। ਬਿਲਕੁਲ। ਅੱਜ ਜਿਹੜਾ ਇਸ ਵੇਲੇ ਇਕੱਠ ਆ, ਮੇਰੇ ਖਿਆਲ ਉਹ ਬੜੀ ਸਪੀਡ ਦੇ ਨਾਲ ਵੱਧ ਰਿਹਾ ਹੈਗਾ। ਇਕੱਠ ਬਹੁਤ ਵੱਧ ਰਿਹਾ ਹੈਗਾ ਇਸ ਵੇਲੇ ਜੀ। ਬਿਲਕੁਲ, ਜੇ ਦੇਖਿਆ ਜਾਵੇ ਤਾਂ ਜਿੱਦਾਂ ਆਪਾਂ ਸਵੇਰੇ ਆਣ ਕੇ ਦੇਖਿਆ ਸੀ, ਉਸ ਤੋਂ ਹੁਣ ਬਹੁਤ ਜ਼ਿਆਦਾ ਫਰਕ ਪੈ ਗਿਆ ਹੈਗਾ। ਸੋ ਆਪਾਂ ਇੱਕ ਵਾਰੀ ਫਿਰ ਆਪਣੇ ਇੱਥੇ ਜਿਹੜੇ ਸੁਣ ਰਹੇ ਨੇ, ਸਾਨੂੰ ਦੇਖ ਰਹੇ ਨੇ, ਸਾਨੂੰ ਉਹਨਾਂ ਨੂੰ ਦੱਸਦੇ ਜਾਈ ਵੀ 1 ਵਜੇ ਜਿਹੜਾ ਨਗਰ ਕੀਰਤਨ ਆ ਉਹ ਆਰੰਭ ਹੋਣਾ ਹੈ। ਸੋ ਉਹਨਾਂ ਨੇ ਜਿਹੜੀਆਂ ਸਿਟੀ ਦੀਆਂ ਜਿਹੜੀਆਂ ਟਾਈਮਿੰਗਸ ਜਿਸ ਹਿਸਾਬ ਦੇ ਨਾਲ ਰੱਖੀਆਂ, ਸੋ ਉਹਨਾਂ ਦੇ ਪ੍ਰਬੰਧਕਾਂ ਨੇ ਆਪਾਂ ਨੂੰ ਇਹੀ ਜਾਣਕਾਰੀ ਦਿੱਤੀ ਆ ਵੀ 1 ਵਜੇ ਜਿਹੜਾ ਇੱਥੋਂ ਨਗਰ ਕੀਰਤਨ ਔਰ ਉਸ ਦੀ ਰਵਾਨਗੀ ਹੋਵੇਗੀ। ਬਿਲਕੁਲ ਰਾਜਕਰਨ, ਹੁਣ ਆਪਣੇ ਸਾਹਮਣੇ ਮੱਕੀ ਦੀ ਰੋਟੀ, ਸਰੋਂ ਦਾ ਸਾਗ ਤੇ ਲੱਸੀ ਜੀ, ਕੀ ਬਾਤ ਹੈ। ਸੋ ਸੰਗਤਾਂ ਜਿਹੜੀਆਂ ਬੇਕਰਸਫੀਲਡ ਦੀਆਂ ਸੰਗਤਾਂ ਦੇ ਦੁਆਰਾ ਇਹ ਜਿਹੜਾ ਲੰਗਰ ਆ ਹਰ ਵਾਰੇ ਜਿਹੜਾ ਲਗਾਇਆ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਪੰਜਾਬੀ ਰੇਡੀਓ ਵਾਲਿਆਂ ਨੂੰ ਵੈਲਕਮ ਹੈ ਜੀ ਪਹਿਲਾਂ ਤਾਂ ਬੇਕਰਸਫੀਲਡ ਦੇ ਵਿੱਚ, ਤੇ ਦੂਜਾ ਜੀ ਸਾਧ ਸੰਗਤ ਨੂੰ ਨਗਰ ਕੀਰਤਨ ਦੀਆਂ ਲੱਖ ਲੱਖ ਮੁਬਾਰਕਾਂ।
ਬਹੁਤ ਵਧੀਆ ਮੌਸਮ ਆ ਤੇ ਇੰਨੀ ਸੰਗਤ ਜੁੜੀ ਆ, ਅਸੀਂ ਧੰਨਭਾਗੀ ਆ ਬੇਕਰਸਫੀਲਡ ਦੇ ਸਾਰੇ। ਤੇ ਬਾਕੀ ਤੁਹਾਡਾ ਪੰਜਾਬ ਰੇਡੀਓ ਦਾ ਬਹੁਤ ਬਹੁਤ ਵੱਡਾ ਉਪਰਾਲਾ, ਹਰ ਨਗਰ ਕੀਰਤਨ ਤੁਸੀਂ ਘੁੰਮ ਘੁਮਾ ਕੇ ਪਹੁੰਚਦੇ ਹੋ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪੰਜਾਬੀ ਰੇਡੀਓ USA ਨੂੰ ਬੇਕਰਸਫੀਲਡ ਦੇ ਵਿੱਚ ਸੰਗਤਾਂ 1350 AM ਦੇ ਉੱਤੇ ਜਿਹੜੇ ਹਾਂਜੀ ਛਕਦੇ ਆ ਜੀ ਜ਼ਰੂਰ। ਸੋ 1350 AM ਦੇ ਉੱਤੇ ਜਿਹੜੇ ਤੁਸੀਂ ਸੁਣਦੇ ਹੈਗੇ ਅੱਜ, ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਵੀ ਪੰਜਾਬੀ ਰੇਡੀਓ USA ਦੇ ਬੂਥ ਦੇ ਉੱਤੇ ਇੰਟਰਨੈਟ AM ਵਾਲੇ ਤੇ ਗੁਰਬਾਣੀ ਰੇਡੀਓ ਜਿਹੜੇ ਆ ਰੇਡੀਓ ਸੈਟਸ ਮੌਜੂਦ ਨੇ, ਉੱਥੋਂ ਆ ਕੇ ਤੁਸੀਂ ਉਹ ਲੈ ਵੀ ਸਕਦੇ ਆ। ਬਿਲਕੁਲ, ਜਿਹੜੇ ਚਿੱਪ ਵਾਲੇ ਰੇਡੀਓ ਆ ਜਿਹਦੇ ਵਿੱਚ ਗੁਰਬਾਣੀ ਤੇ ਸਾਰਾ ਕੁਝ ਪਾਠ ਸਾਰਾ ਕੁਝ ਹੈਗਾ, ਉਹ ਵੀ ਤੁਸੀਂ ਉੱਥੇ ਆਣ ਕੇ ਲੈ ਸਕਦੇ ਆ। ਸੋ ਬਿਲਕੁਲ, ਸੋ ਇਹ ਜਿਹੜਾ ਰਮਨ ਸਿੰਘ ਜੀ ਜਿਹੜਾ ਗੁਰਦੁਆਰਾ ਸਾਹਿਬ ਦੇ ਜਦੋਂ ਤੁਸੀਂ ਐਂਟਰ ਕਰਦੇ ਹੋ, ਬਿਲਕੁਲ ਉਹਦੇ ਪਿਛਲੇ ਪਾਸੇ ਮੇਨ ਹਾਲ ਦੇ ਪਿਛਲੇ ਪਾਸੇ ਪਾਰਕਿੰਗ ਲੋਟ ਆ। ਸੋ ਜਿਹੜੀ ਪਾਰਕਿੰਗ ਲੋਟ ਆ ਅੱਜ ਉਸੇ ਦੇ ਵਿੱਚ ਜਿਹੜਾ ਲੰਗਰ ਆ ਉਸ ਦਾ ਪੂਰਾ ਪ੍ਰਬੰਧ ਹਰ ਵਾਰ ਦੀ ਤਰ੍ਹਾਂ ਇਹ ਇੱਥੇ ਜਿਹੜਾ ਇਸੇ ਤਰ੍ਹਾਂ ਹੀ ਜਿਹੜਾ ਕੀਤਾ ਜਾਂਦਾ ਆ। ਸੋ ਸੰਗਤਾਂ ਇੱਥੇ ਘੁੰਮਦੀਆਂ ਨੇ। ਸੋ ਮੈਂ ਤਾਂ ਜਦੋਂ ਵੀ ਰਮਨ ਸਿੰਘ ਜੀ ਇਹਨਾਂ ਨੂੰ ਦੇਖਦਾ ਖੁਸ਼ ਹੁੰਦਾ ਆ, ਮਨ ਨੂੰ ਖੁਸ਼ੀ ਹੁੰਦੀ ਆ ਜੀ। ਸੋ ਇਹ ਵੀ ਜਿਹੜੇ ਬੱਚੇ ਨੇ ਉਹ ਲਗਾਤਾਰ ਸੇਵਾ ਕਰ ਰਹੇ। ਸੋ ਆਪਾਂ ਫਰੈਂਡਸ ਕਲੱਬ ਵਾਲਿਆਂ ਕੋਲ ਪਹੁੰਚ ਚੁੱਕੇ ਹਾਂ ਤੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ। ਲੰਗਰ ਜਿਹੜਾ ਇਹ ਸੇਵਾ ਹਰ ਵਾਰੇ ਕਰਦੇ ਨੇ। ਇਹ ਜਿਹੜੇ ਇਹਨਾਂ ਦੇ ਬ੍ਰੈਡ ਪਕੌੜਿਆਂ ਦੀ ਮੇਰੇ ਪਸੰਦੀਦਾ, ਮੇਰੇ ਫੇਵਰਟ ਨੇ। ਸੋ ਇਹਨਾਂ ਦਾ ਹੀ ਵਿਸ਼ੇਸ਼ ਤੌਰ ਤੇ ਧੰਨਵਾਦ ਜਿਹੜਾ ਉਹ ਕਰਦੇ ਨੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਕੀ ਕੌਣ ਸੰਦੇਸ਼ ਦੇਣਾ ਚਾਹੁੰਦਾ ਹੈ? ਆਪ ਜੀ ਦਾ ਨਾਮ? ਮੇਰਾ ਨਾਮ ਪਰਮਿੰਦਰ ਸਿੰਘ ਗਰੇਵਾਲ ਜੀ। ਹਾਂਜੀ, ਅਸੀਂ ਇੱਕ ਸਾਲ ਹੀ ਆਪਣਾ ਲਾਈਦਾ ਵਾ ਸੇਵਾ ਕਰਨ ਦਾ ਲੰਗਰ, ਤੇ ਨੌਜਵਾਨ ਮੁੰਡੇ ਆ ਸਾਰੇ, ਤੇ ਹੋਰ ਆ ਸੇਵਾ ਇੱਕ ਸਾਲ ਹੀ ਚੱਲਦੀ ਰਹਿੰਦੀ ਆ। ਤੇ ਨਗਰ ਕੀਰਤਨ ਆਉਂਦੇ, ਪਿਛਲੇ ਸਾਲ ਲੋਕਡਾਊਨ ਕਰਕੇ ਬੰਦ ਰਹੇ ਜੀ, ਤੇ ਉਹਦੇ ਕਰਕੇ ਕੀ ਸੰਗਤ ਬਹੁਤ ਹਮਾ ਕੇ ਪਹੁੰਚ ਰਹੀ ਹੈ। ਪਰ ਯਾਰ ਕਿ ਉਹੀ ਜੋਸ਼ ਆ, ਉਹੀ ਜੋ ਪਿਛਲੇ ਸਾਲ ਦਾ ਬ੍ਰੇਕ ਲੱਗ ਗਿਆ ਮਿਸ ਸੀ, ਉਹ ਇੱਕ ਹੀ ਪੂਰਾ ਜ਼ੋਰ ਹੈ। ਸੋ ਤੁਹਾਡੇ ਕਲੱਬ ਵੱਲੋਂ ਹਰ ਵਾਰੀ ਜਿਹੜੀ ਇਹ ਲਗਾਇਆ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਗੁਰਦੀਪ ਸਿੰਘ ਹੈ ਜੀ, ਤੇ ਅਸੀਂ ਫਰੈਂਡਸ ਗਰੁੱਪ ਬੇਕਰਸਫੀਲਡ ਕੰਨਿਓ ਹਰ ਇੱਕ ਸਾਲ ਇਹ ਕਰਦੇ ਆ ਪ੍ਰੋਗਰਾਮ, ਤੇ ਆਪਣੇ ਗੰਨੇ ਦੇ ਰਸ ਦਾ ਕਰਦੇ ਆ। ਉੱਧਰ ਸਟਾਈਨ ਵਾਲੇ ਗੁਰੂ ਘਰ, ਤੇ ਇੱਥੇ ਆਪਾਂ ਇੱਥੋਂ ਕੌਫੀ ਤੇ ਆਪਣੇ ਬ੍ਰੈਡ ਟੋਸਟਾਂ ਦੀ ਸੇਵਾ ਲਈ ਆ। ਤੇ ਇੱਧਰ ਆਪਣੇ ਬਾਈ ਹੈਪੀ ਵੀਰੇ, ਇੱਧਰ ਬਾਈ ਜ਼ਰੂਰ। ਸੋ ਹੈਪੀ ਬਾਈ ਜੀ ਫਰੈਂਡਸ ਕਲੱਬ ਤੋਂ, ਉਹ ਵੀ ਆਪਣਾ ਸੰਦੇਸ਼ ਦੇਣਾ ਚਾਹੁੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਇਹ ਵੀ ਹਮ ਕੇ ਨਗਰ ਕੀਰਤਨ 'ਚ ਪਹੁੰਚੋ, ਤੇ ਹਨਾ ਲੰਗਰ ਬਣੇ ਨੇ, ਤੇ ਲੰਗਰ ਛਕੋ ਆ ਕੇ, ਹਨਾ ਥਾਂ ਸਟਾਲਾਂ ਲੱਗੀਆਂ, ਤੇ ਬਾਕੀ ਜੋ ਵੀ ਹੈਗਾ ਤੇ ਆ ਕੇ ਆਨੰਦ ਮਾਣੋ ਨਗਰ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦੇਖੋ ਇੱਥੇ ਵੀ ਜਿਹੜਾ ਆਪਾਂ ਦੇਖਦੇ ਹਾਂ ਨੋ ਫਾਰਮਰ ਨੋ ਫੂਡ, ਇਹ ਜਿਹੜਾ ਪੋਸਟਰ ਹਰ ਇੱਕ ਲੰਗਰ ਦੇ ਵਿੱਚ ਜਿਹੜਾ ਆ ਉਹ ਹੈਗਾ। ਬੰਦਾ ਸਪੋਰਟ ਕਰਦਾ ਕਿਉਂਕਿ ਤਕਰੀਬਨ ਆਪਾਂ ਸਾਰੇ ਖੇਤੀ ਨਾਲ ਜੁੜੇ ਆ। ਆਪਾਂ ਕਿਤੇ ਨਾ ਕਿਤੇ ਖੇਤੀ ਨਾਲ ਜੁੜੇ ਆ। ਜੇ ਆਪਾਂ ਉੱਥੇ ਨਹੀਂ ਜੁੜੇ ਤਾਂ ਇੱਥੇ ਜੁੜੇ ਆ। ਬਿਲਕੁਲ ਨਾਲ ਜੁੜੇ ਆ, ਟਰੱਕਿੰਗ ਵੀ ਖੇਤੀ ਨਾਲ ਜੁੜੀ ਆ। ਸੋ ਹਰ ਕਿਸੇ ਪਾਸਿਓਂ ਆਪਾਂ ਖੇਤੀ ਨਾਲ ਜੁੜੇ ਆ। ਦੇਖੋ ਜੀ ਰਮਨ ਜੀ, ਮੈਂ ਪੜ੍ਹ ਰਿਹਾ ਸੀਗਾ ਵੀ 70-80% ਜਿਹੜੀ ਪਾਪੂਲੇਸ਼ਨ ਆ ਉਹ ਖੇਤੀ ਦੇ ਨਾਲ ਡਾਇਰੈਕਟ ਇਨਡਾਇਰੈਕਟਲੀ ਜੁੜੀ ਆ ਜੀ। ਉਹ ਜੁੜੀ ਆ, ਉਹਨਾਂ ਦਾ ਕੋਈ ਚਾਰਾ ਹੀ ਨਹੀਂ ਉਸ ਤੋਂ ਬਗੈਰ। ਚਾਹੇ ਉਹ ਇਕੱਲੇ ਉੱਥੋਂ ਲੋਡ ਚੱਕ ਕੇ ਲੈ ਕੇ ਆਉਣਾ ਹੋਵੇ, ਚਾਹੇ ਕੋਈ ਸਟੋਰ ਦੇ ਵਿੱਚ ਵੇਚ ਰਿਹਾ ਆ, ਤੇ ਚਾਹੇ ਜਿਹੜਾ ਉਹ ਕੁਝ ਵੀ ਜਿਹੜਾ ਉਹ ਕਰ ਰਹੇ ਆ। ਸੋ ਇਹ ਬਹੁਤ ਜ਼ਰੂਰੀ ਆ। ਸੋ ਕਿਸਾਨ ਬਿਨਾ ਖੇਤ ਨਹੀਂ, ਤਾਂ ਖੇਤ ਬਿਨਾ ਦੇਸ਼ ਨਹੀਂ। ਇਹ ਜਿਹੜੀ ਆ ਗੱਲ ਬਿਲਕੁਲ ਸੱਚੀ ਜਿਹੜੀ ਇਸ ਦੇ ਵਿੱਚ ਹੈਗੀ, ਕੋਈ ਉਸ ਦੇ ਵਿੱਚ ਦੋ ਰਾਵਾਂ ਜਿਹੜੀਆਂ ਉਹ ਨਹੀਂ ਹੈਗੀਆਂ। ਬਿਲਕੁਲ, ਅੱਗੇ ਜਿਹੜਾ ਬੂਥ ਹੈਗਾ ਗੁੱਡ ਸਮੈਰਿਟਨ ਹਸਪੀਟਲ ਵਾਲਿਆਂ ਦਾ ਆ ਜੀ। ਸੋ ਇਹ BP ਵਗੈਰਾ ਚੈੱਕ ਕਰ ਰਹੇ ਨੇ। ਸੋ ਭਾਈ ਜੇ ਲੂਣ ਲਾਣ ਜ਼ਿਆਦਾ ਖਾ ਲਿਆ ਤੇ ਚੈੱਕ ਕਰਾ ਲਿਓ ਆ ਕੇ ਨਾਲ। ਸੋ ਬਿਲਕੁਲ, ਜੇ ਤਲਿਆ ਜ਼ਿਆਦਾ ਸਮਾਨ ਖਾ ਲਿਆ। ਅਸੀਂ ਗੁੱਡ ਸੇਮ ਹਸਪੀਟਲ ਦੇ ਨਾਲ ਕੰਮ ਕਰਦੇ ਹਾਂ, ਤੇ ਸਾਡਾ ਦੂਜੇ ਵਾਲਾ ਕਲੀਨਿਕ ਵਾਈਟ ਲੇਨ ਤੇ ਆ। ਅੱਜ ਅਸੀਂ ਇੱਥੇ ਮੈਡੀਕਲ ਕੈਂਪ ਲਾਇਆ ਹੈ, ਤੇ ਬਲੱਡ ਪ੍ਰੈਸ਼ਰ ਚੈੱਕ ਕਰ ਰਹੇ ਹਾਂ, ਬਲੱਡ ਗਲੂਕੋਜ਼ ਚੈੱਕ ਕਰ ਰਹੇ ਹਾਂ, ਤੇ ਬਾਕੀ ਅਸੀਂ ਰਿਕਰੂਟਮੈਂਟ ਕਰ ਰਹੇ ਹਾਂ। ਕੋਈ ਵੀ RN ਹੈ, LVN ਹੈ, ਰੈਸਪੀਟੋਰੀ ਥੈਰੇਪਿਸਟ ਹੈ, ਤਾਂ ਦੇ ਕੈਨ ਕਮ ਐਂਡ ਫਿਲ ਐਪਲੀਕੇਸ਼ਨਸ। ਤੇ ਹਾਂਜੀ, ਤੇ ਫਿਰ ਉੱਥੇ ਸਬਮਿਟ ਕਰ ਦੇਣ, ਨਾਲ ਹੀ ਸਾਨੂੰ ਇੱਥੇ ਭਰ ਕੇ ਸਬਮਿਟ ਕਰ ਦੇਣ, ਅਸੀਂ ਫਿਰ ਕਾਲ ਕਰ ਲਾਂਗੇ ਉਹਨਾਂ ਨੂੰ। ਹਾਂਜੀ, ਥੈਂਕ ਯੂ ਜੀ, ਮਿਹਰਬਾਨੀ ਜੀ, ਬਹੁਤ ਧੰਨਵਾਦ ਜੀ। ਸੋ ਰਾਜਨ, ਇਹ ਬੜੀ ਵਧੀਆ ਗੱਲ ਹੈਗੀ ਆ ਕਿ ਜਿਹੜਾ ਕਿ ਲੰਗਰ ਦੇ ਨਾਲ ਜਿਹੜੀ ਜੌਬ ਵੀ ਹਾਇਰਿੰਗ ਵੀ ਚੱਲ ਰਹੀ ਹੈ। ਸੋ ਇੱਥੋਂ ਇਹ ਪਤਾ ਲੱਗਦਾ ਵੀ ਅਮਰੀਕਾ ਦੀ ਜੌਬ ਮਾਰਕੀਟ ਪੂਰੀ ਹੌਟ ਆ। ਹੈ ਜੀ। ਹਾਂਜੀ, ਸੋ ਹੌਟ ਤੋਂ ਬਾਅਦ ਚ ਕੋਲਡ ਵੀ ਚਾਹੀਦਾ ਹੈ ਕੁਝ। ਬਿਲਕੁਲ, ਤੇ ਉਹ ਆ ਗਈ ਆਈਸਕ੍ਰੀਮ। ਸੋ ਆਪਣੇ ਨਾਲ ਵੀਰ ਜੀ ਜੁੜੇ ਨੇ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਖਾਲਸਾ ਵਾਹਿਗੁਰੂ ਗੁਰਦੀਪ ਸਿੰਘ ਜੀ। ਤੁਸੀਂ ਆਈਸੀਡੀ ਦੀ ਸੇਵਾ ਚੱਲ ਰਹੀ ਹੈ? ਹਾਂਜੀ ਹਾਂਜੀ ਹਾਂਜੀ। ਕੀ ਬਾਤ ਹੈ ਜੀ। ਕਿਹੜੇ ਤਰ੍ਹਾਂ ਦੀ ਹੈ? ਆਪਣੇ ਕੋਲ ਜੀ ਚਾਕਲੇਟ ਹੈਗੀ ਆ, ਸਟ੍ਰਾਬੇਰੀ ਹੈਗੀ ਆ, ਪਿਸਤਾਚੋ, ਬਟਰ ਪੀਕਨ, ਵਨੀਲਾ, 6-7 ਤਰ੍ਹਾਂ ਦੀ ਹੈਗੀ ਹੈ ਜੀ। ਹਾਂਜੀ। ਪਹਿਲੋਂ ਸਾਰੇ ਲੰਗਰ ਛਕੋ ਤੇ ਡੈਜ਼ਰਟ ਜਿਹੜਾ ਉਹ ਨਾਲ ਦੇ ਨਾਲ ਛਕ ਕੇ ਬਿਲਕੁਲ ਬਿਲਕੁਲ ਮਤਲਬ ਡਰਨ ਨਹੀਂ ਲੱਗੇ ਬੀਪੀ ਵਾਲਿਆਂ ਦਾ ਬੂਥ ਆ ਵੀ ਬੀਪੀ ਵੀ ਚੈੱਕ ਹੋ ਜਾਊਗਾ। ਹਾਂ ਬਿਲਕੁਲ ਪਰ ਇਟਸ ਓਕੇ। ਸੋ ਸੇਵਾ ਚੱਲਦਾ ਆ ਜੀ ਬਿਲਕੁਲ ਚੱਲਦਾ ਆ। ਨਹੀਂ ਪਰ ਆਪਾਂ ਸੰਗਤ ਜਦੋਂ ਤੁਰਨੀ ਆ ਤੇ ਉਹ ਸਾਰਾ ਕੁਝ ਹਜਮ ਵੀ ਹੋ ਜਾਣਾ ਨਾਲ, ਫਿਰ ਉਹ ਤੋੜਨਾ ਪੈਣਾ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਉਹ ਵੀਰ ਹੱਥ ਧੋਈ ਜਾਂਦਾ, ਕਹਿੰਦਾ ਹੱਥ ਧੋ ਕੇ ਇੰਟਰਵਿਊ ਦੇਣੀ ਆ। ਹਾਂਜੀ ਆਪਣੇ ਜਿਹੜੇ ਬਾਰੇ ਦੱਸੋ ਜੀ, ਕਿਹੜੀ ਸੰਸਥਾ ਹੈ? ਅਸੀਂ ਜੀ ਇੱਥੇ ਟਿੱਕੀਆਂ ਦਾ ਲੰਗਰ ਲਾਇਆ ਹੋਇਆ ਜੀ। ਮੁੰਡਿਆਂ ਨੇ ਖੇਡਦੇ ਹਾਂ ਅਸੀਂ ਇਕੱਠੇ ਜਿੱਦਾਂ ਫੁੱਟਬਾਲ ਦੇ, ਤੇ ਸਾਰੇ ਮੁੰਡਿਆਂ ਨੇ ਇਕੱਠੇ ਹੋ ਕੇ ਹਾਂਜੀ ਇੱਥੇ ਸੇਵਾ ਦਾ ਮੌਕਾ ਲਿਆ। ਹਰ ਹਫਤੇ ਖੇਡਦੇ ਆ? ਕਦੋਂ? ਡੇ ਜੀ, ਐਵਰੀਡੇ ਸ਼ਾਮ ਨੂੰ ਖੇਡਦੇ ਹਾਂ ਜੀ। ਸਰ ਕਿਹੜੀ ਪਾਰਕ ਵਿੱਚ? ਅਸੀਂ ਖੇਡਦੇ ਹਾਂ ਜੀ ਉਧਰ ਕਾਈਜ਼ਰ ਪਾਰਕ ਆ ਜਿਹੜੀ ਆਪਣੇ 119 ਟੈਫਟ ਤੇ। ਠੀਕ ਹੈ ਜੀ। ਹਾਂਜੀ ਹਾਂਜੀ ਉੱਥੇ। ਬਹੁਤ ਚੰਗਾ ਹੈ ਜੀ, ਸਿਹਤ ਦਾ ਧਿਆਨ ਤੁਸੀਂ ਰੱਖਦੇ ਆ ਤੇ ਨਾਲੇ ਸੇਵਾ ਜਿਹੜੀ ਆ ਤੁਸੀਂ ਕਰ ਰਹੇ ਆ। ਬਹੁਤ ਬਹੁਤ ਧੰਨਵਾਦ ਪਾਰਟੀ ਦਾ ਜੀ, ਕਮੇਟੀ ਦਾ ਜਿਨ੍ਹਾਂ ਨੇ ਮੌਕਾ ਦਿੱਤਾ ਜੀ। ਹਾਂਜੀ ਬਿਲਕੁਲ ਜੀ, ਬਹੁਤ ਧੰਨਵਾਦ ਵੀਰਿਓ। ਧੰਨਵਾਦ ਤੁਹਾਡਾ ਵੀ, ਤੁਸੀਂ ਆਏ ਟਾਈਮ ਕੱਢ ਕੇ ਇੱਥੇ, ਬੜੀ ਮਿਹਰਬਾਨੀ ਬਈ। ਛੱਕ ਕੇ ਜਾਇਓ ਜ਼ਰੂਰ ਜ਼ਰੂਰ ਜੀ ਜ਼ਰੂਰ। ਸੋ ਇਹ ਦੇਖੋ ਚੰਗੀ ਗੱਲ ਆ, ਸਪੋਰਟਸ ਦੇ ਨਾਲ ਜੁੜੇ ਨੇ ਮੁੰਡੇ, ਨਾਲੇ ਸੇਵਾ ਕਰਦੇ ਨੇ ਤੇ ਨਾਲੇ ਖੇਡਦੇ ਨੇ, ਤੰਦਰੁਸਤ ਨੇ। ਇਹ ਬਹੁਤ ਜ਼ਰੂਰੀ ਚੀਜ਼ ਹੈ, ਉਹ ਜ਼ਰੂਰੀ ਹੈਗੀ ਆ। ਹਾਂਜੀ ਤੇ ਬਿਲਕੁਲ ਜੀ ਦੇਖ ਲਓ ਫੋਟੋਗ੍ਰਾਫਰ ਜੀ ਵੀ ਆਪਣੇ ਜਿਹੜੇ ਸਿਆਰਾ ਸਿੰਘ ਹੁਣੀ ਆ ਉਹ ਵੀ ਪੂਰੀ ਜੋਰ ਸ਼ੋਰ ਨਾਲ ਲੱਗੇ ਹੋਏ ਆ ਬਿਲਕੁਲ ਜੀ ਕਵਰੇਜ ਦੇਣ। ਬਿਲਕੁਲ। ਤੇ ਇਹ ਆਪਣਾ ਟਿੱਕੀਆਂ ਦਾ ਲੰਗਰ ਆ ਜੀ ਇੱਥੇ। ਬਿਲਕੁਲ ਜੀ, ਟਿੱਕੀ ਬਹੁਤ ਵਧੀਆ ਲੱਗ ਰਿਹਾ ਹੈਗਾ। ਬਰਗਰ ਵਿੱਚ ਵੀ ਆ ਗਏ ਬਰਗਰ ਤਾਂ ਆਪਾਂ ਬਰਗਰਾਂ ਦਾ ਹੀ ਪਹੁੰਚ ਚੁੱਕੇ ਹਾਂ ਹੁਣ ਆਪਾਂ ਇੱਥੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਿਲਕੁਲ ਹਾਂਜੀ ਹਾਂਜੀ ਥੈਂਕ ਯੂ ਜੀ, ਥੈਂਕ ਯੂ। ਸਾਰੇ ਦੇਖੀ ਬਹੁਤ ਸ਼ੁਕਰੀਆ, ਥੈਂਕ ਯੂ ਥੈਂਕ ਯੂ। ਬਿਲਕੁਲ ਦੀਪ ਬਹੁਤ ਨੇੜੇ ਬਰਗਰਾਂ ਦੇ ਪਹੁੰਚ ਚੁੱਕੇ ਨੇ। ਸੋ ਦਿਖਾ ਰਹੇ ਨੇ, ਖਾ ਨਹੀਂ ਰਹੇ ਜੇ ਪਰ ਨਹੀਂ ਇਹ ਇਸ ਲਈ ਕਰ ਰਹੇ ਨੇ ਵੀ ਜਿਹੜੀਆਂ ਸੰਗਤਾਂ ਇਸ ਟਾਈਮ ਦੇਖ ਰਹੀਆਂ ਨੇ ਵੀਡੀਓ ਦੇ ਉੱਤੇ, ਉਹਨਾਂ ਨੂੰ ਕਹਿ ਰਹੇ ਵੀ ਭਾਈ ਤੁਸੀਂ ਵੀ ਆਓ। ਪਰ ਦੀਪ ਨੂੰ ਚਾਹੀਦਾ ਨਾ ਯਾਰ, ਹੁਣ ਕੋਈ ਫ੍ਰਿਜ਼ਨੋ ਬੈਠਾ ਦੇਖਦਾ ਹੋਵੇ, ਕੋਈ ਸੈਕਰਾਮੈਂਟੋ ਬੈਠਾ ਦੇਖਦਾ ਹੋਵੇ, ਉਹ ਤਾਂ ਫਿਰ ਉਹਦਾ ਤਾਂ ਮਨ ਨਹੀਂ ਕੋਈ ਨਹੀਂ ਦੇਖੋ ਗੁਰੂ ਸਾਹਿਬ ਦੀ ਕਿਰਪਾ ਨਾਲ ਥਾਂ ਦੇ ਉੱਤੇ ਜਿਹੜੇ ਉਹ ਚੱਲ ਰਹੇ ਨੇ। ਸੋ ਅੱਜ ਇੱਥੇ ਵਾਲੇ ਆ, ਜੇ ਤੁਸੀਂ ਆ ਸਕਦੇ ਤੇ ਜ਼ਰੂਰ ਆਓ, ਜ਼ਰੂਰ ਪਹੁੰਚੋ ਤੇ ਸੇਵਾ ਜਿਹੜੀ ਹੋ ਕੇ ਦੀਪ ਜੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪਣੀ ਸੰਸਥਾ ਬਾਰੇ ਦੱਸੋ ਤੇ ਲੰਗਰ ਬਾਰੇ ਦੱਸੋ ਜੀ, ਕੀ ਸੰਗਤਾਂ ਨੂੰ ਸੰਦੇਸ਼ ਆ? ਉਧਰ ਆ ਸੰਦੀਪ, ਪ੍ਰਧਾਨ ਸਾਹਿਬ ਨੂੰ ਸੱਦੋ ਜੀ ਤੇ ਸੰਦੇਸ਼ ਕੀ ਆ ਇਸ ਆਪਣੀ ਜਿਹੜੀ ਸੰਸਥਾ ਦੇ ਬਾਰੇ ਜਾਣਕਾਰੀ ਦਿਓ ਜੀ। ਆਪਾਂ ਅੰਦਰ ਚੱਲਦੇ ਆ ਜੇ ਉਹ ਸੰਗੀ ਜਾਂਦੇ ਆ ਤਾਂ। ਚਲੋ ਬਿਲਕੁਲ ਆਪਾਂ ਉੱਥੇ ਤੱਕ ਪਹੁੰਚ ਸਕਦੇ ਹਾਂ ਜੀ। ਜੀ ਬਿਲਕੁਲ ਬਿਲਕੁਲ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਕੀ ਨਗਰ ਕੀਰਤਨ ਦੇ ਉੱਤੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸੰਗਤਾਂ ਨੂੰ? ਸਾਰੇ ਰਲ ਮਿਲ ਕੇ ਰਹਿਣ ਜੀ, ਪਿਆਰ ਦੇ ਨਾਲ। ਉਹੀ ਗੁੱਸਾ ਗਿੱਲਾ ਕਰਨ ਦੀ ਕੋਈ ਲੋੜ ਨਹੀਂ ਹੈਗੀ। ਇੱਥੇ ਆਓ ਸੰਗਤ ਦੇ ਵਿੱਚ ਤੇ ਇੰਜੋਏ ਕਰੋ ਜੀ, ਤੇ ਗੁਰੂ ਦੀ ਖੁਸ਼ੀਆਂ ਪ੍ਰਾਪਤ ਕਰੋ ਜੀ। ਬਹੁਤ ਬਹੁਤ ਧੰਨਵਾਦ ਜੀ। ਸੋ 버ਗਰ ਫਲਿੱਪ ਹੋ ਰਹੇ ਨੇ। ਸੋ ਇਹ ਇੱਕ ਸ਼ਬਦ ਅਕਸਰ ਵਰਤਿਆ ਜਾਂਦਾ ਹੈ, 버ਗਰ ਫਲਿੱਪ ਕਰਨ ਦਾ। 버ਗਰ ਫਲਿੱਪ ਕਰਨ ਦਾ। ਤੇ ਆਪਣੇ ਉਸੇ ਰਾਹ ਥਣੀ ਬੈਕ ਚੱਲਦੇ ਕਿ ਇੱਧਰ ਦੀ ਆਉਣਾ? ਨਹੀਂ ਆਪਾਂ ਇੱਧਰਲੇ ਪਾਸੇ ਜਿਹੜੇ ਵੀਰ ਸਾਡੇ ਨਾਲ ਜੁੜੇ ਨੇ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਆਪਣੀ ਸੰਸਥਾ ਦੇ ਬਾਰੇ ਦੱਸੋ ਤੇ ਅੱਜ ਦੇ ਲੰਗਰ ਦੇ ਬਾਰੇ ਤੇ ਨਗਰ ਕੀਰਤਨ ਬਾਰੇ ਕੀ ਸੰਦੇਸ਼? ਨਗਰ ਕੀਰਤਨ ਬਾਰੇ ਇਹ ਸੰਦੇਸ਼ ਆ ਜੀ, ਗੁਰਪੁਰਬ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਅਸੀਂ ਇੱਥੇ ਹਰ ਸਾਲ ਪਿਛਲੇ 20 ਸਾਲਾਂ ਤੋਂ ਪੂਰੀਆਂ ਦਾ ਲੰਗਰ ਲਾਉਣੇ ਆ। ਸਾਰੀ ਸਾਡੀ ਟੀਮ ਹੈ ਇੱਥੇ। ਠੀਕ ਹੈ ਜੀ। ਤੇ ਸਵੇਰ ਤੋਂ ਸਟਾਰਟ ਹੋਇਆ ਜੀ ਸਾਰਾ ਕੁਝ, ਤੇ ਹੁਣ ਅਸੀਂ ਸ਼ੁਰੂ ਕਰਨ ਲੱਗੇ ਹਾਂ। ਤੇ ਹੋਰ ਦੱਸੋ ਭਾਜੀ, ਹੁਣ ਤੁਸੀਂ ਦੱਸੋ ਜੋ ਤੁਸੀਂ ਦੱਸਣਾ ਆ। ਸਾਰੇ ਭਾਈਚਾਰੇ ਨੂੰ ਸੰਦੇਸ਼ ਆ, ਪਿਆਰ ਨਾਲ ਰਹਿਣ। 2 ਸਾਲ ਬਾਅਦ ਹੋਇਆ, ਬੜਾ ਵਧੀਆ ਸੰਗਤ ਆਈ ਆ, ਤੇ ਹੋਪਫੁਲੀ ਸਾਰਾ ਕੁਝ ਚੰਗਾ ਜਾਊਗਾ। ਜਿੰਨੇ ਬਹੁਤ ਨੇ ਇਸ ਵਾਰ ਲੱਗ ਹੀ ਰਿਹਾ ਆ ਰਮਨ ਭਾਜੀ ਵੀ ਆਪਣੇ ਜਿਹੜੇ ਬਹੁਤ ਸੰਗਤਾਂ 'ਚ ਉਤਸ਼ਾਹ ਆ, ਸੇਵਾਦਾਰਾਂ 'ਚ ਬਹੁਤ ਉਤਸ਼ਾਹ ਆ। ਸੋ ਇਹ ਨਜ਼ਰ ਆ ਰਿਹਾ। ਸੋ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਜੀਤ ਸਿੰਘ ਜੀ ਉਧਰ ਵੀ ਜਿਹੜੇ ਪੂੜੀਆਂ ਨਿਕਲਦੀਆਂ ਦਿਖਾ ਦਿਓ। ਅਜੇ ਤਾਂ ਪਕੌੜੇ ਜਿਹੜੇ ਉਹ ਨਿਕਲ ਰਹੇ ਨੇ। ਆਹੋ ਜੀ ਬਿਲਕੁਲ ਰਾਜਗਣ, ਇਸ ਵੇਲੇ ਇਹੋ ਹੀ ਗੱਲ ਕਵਾਂਗੇ ਫਿਰ ਦੁਬਾਰਾ ਬਈ ਤੁਸੀਂ ਜੋ ਵੀ ਮਾਈ ਭਾਈ ਇੱਥੇ ਪਹੁੰਚ ਰਹੇ ਆ,
ਤੇ ਬੜੇ ਪਿਆਰ ਦੇ ਨਾਲ ਆਓ ਤੇ ਆਪਣਾ 2 ਸਾਲਾਂ ਬਾਅਦ ਜਿਹੜਾ ਨਗਰ ਕੀਰਤਨ ਹੋ ਰਿਹਾ ਉਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਾਓ ਤੇ ਧਿਆਨ ਰੱਖਣਾ ਕਿ ਕੋਈ ਗਲਤੀ ਨਾ ਹੋਵੇ। ਧਿਆਨ ਰੱਖੋ ਕਿ ਕੋਈ ਗਲਤੀ ਨਾ ਹੋਵੇ, ਕਿਸੇ ਕਿਸਮ ਦਾ ਜਿਹੜਾ ਕੋਈ ਗੰਦਮੰਦ ਨਾ ਪਾਇਆ ਜਾਵੇ। ਵੀਰ ਜੀ ਤੁਸੀਂ ਕੋਸ਼ਿਸ਼ ਕਰੋ ਕਿ ਸਫਾਈ ਹੋਵੇ। ਬਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਸ਼ਰਧਾ ਨਾਲ ਲੋਕੀ ਆ ਰਹੇ ਆ ਜੀ ਤੇ ਸੇਵਾਦਾਰ ਵੀ ਬੜੀ ਸ਼ਰਧਾ ਨਾਲ ਸੇਵਾ ਕਰ ਰਹੇ। ਸਾਡੇ ਸਵੇਰ ਤੋਂ ਆਏ ਹੋਏ, ਕੱਲ ਦੇ ਲੱਗੇ ਹੋਏ, ਵੈਸੇ ਤਾਂ ਕਈ ਵੀ ਅਸੀਂ ਤਾਂ ਪਰਸੋਂ ਦੇ ਵੀ ਪਹੁੰਚੇ ਹੋਏ ਅਸੀਂ। ਇਸ ਵਾਰ ਇਕੱਠ ਜ਼ਿਆਦਾ ਲੱਗ ਰਿਹਾ ਹੈ, ਬਹੁਤ ਜ਼ਿਆਦਾ ਜੀ ਇਸ ਵਾਰੀ ਤਾਂ ਮਹਾਰਾਜ ਦੀ ਕਿਰਪਾ ਜੀ, ਬਹੁਤ ਜ਼ਿਆਦਾ ਲੋਕੀ ਸ਼ਰਧਾ ਨਾਲ ਆ ਰਹੇ ਆ। ਤੁਸੀਂ ਦੇਖ ਹੀ ਰਹੇ ਆ ਕਿ ਅੱਜ ਜੇ ਮੇਰਾ ਖਿਆਲ ਵੀ 11 ਵਜੇ ਸ਼ਰਧਾ ਨਾਲ ਲੋਕੀ ਪੂਰੇ ਦੇ ਪੂਰੇ ਭਰਿਆ ਪਿਆ ਜੀ। ਬਿਲਕੁਲ ਜੀ। ਸੋ ਸਾਨੂੰ ਆਸ ਆ ਵੀ ਮੈਨੂੰ ਲੱਗਦਾ ਅੱਜ ਸ਼ਾਮ ਤੱਕ ਸਾਨੂੰ ਬੀਜੀ ਰੱਖਣਗੇ ਇਹ ਸਾਰੇ। ਚਲੋ ਬਹੁਤ ਵਧੀਆ ਤੇ ਅਸੀਂ ਸਾਡੇ ਸੇਵਾਦਾਰ ਤਿਆਰ ਖੜੇ ਆ ਜੀ। ਅਸੀਂ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ। ਧੰਨਵਾਦ ਜੀ। ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਿਲਕੁਲ ਰਾਜਗੜ੍ਹ ਜਿਹੜਾ ਰਸ਼, ਸਹੀ ਗੱਲ ਆ, ਰਸ਼ ਕਾਫੀ ਜਿਹੜਾ ਲੱਗ ਰਿਹਾ ਹੈਗਾ ਇਸ ਵੇਲੇ ਔਰ ਸੰਗਤਾਂ ਜਿਹੜੀਆਂ ਬੜੀਆਂ ਹੁੰਮ ਆ ਕੇ ਸੰਗਤਾਂ 'ਚ ਬਹੁਤ ਉਤਸ਼ਾਹ ਆ ਆਪਾਂ ਨੂੰ ਨਜ਼ਰ ਆ ਰਿਹਾ। ਆਪਾਂ ਇਹੀ ਉਤਸ਼ਾਹ ਜਿਹੜਾ ਪਹਿਲੇ ਜਿਹੜੇ ਨਗਰ ਕੀਰਤਨਾਂ ਦੇ ਵਿੱਚ ਆ ਜਿਹੜਾ ਆ ਉਧਰ ਵੀ ਜਿਹੜਾ ਉਹ ਆਪਾਂ ਦੇਖਿਆ ਸੀਗਾ। ਯੂਬਾ ਸਿਟੀ ਨਗਰ ਕੀਰਤਨ ਦੇ ਵਿੱਚ ਵੀ ਬਹੁਤ ਜਿਹੜਾ ਉਤਸ਼ਾਹ ਸੀਗਾ ਉੱਦਾਂ ਦਾ ਉਤਸ਼ਾਹ ਜਿਹੜਾ ਆ ਇਸ ਨਗਰ ਕੀਰਤਨ ਦੇ ਵਿੱਚ ਵੀ ਆ। ਤੇ ਆਹ ਜਿਹੜਾ ਫਿਰ ਆਪਾਂ ਘੁੰਮ ਕੇ ਆ ਰਹੇ ਜਿਹੜਾ ਕਿ ਇੱਕ ਸੇਵਾ ਜਿਹੜੀ ਆ ਕੀਤੀ ਜਾ ਰਹੀ ਆ, ਇਹਦੇ ਵਿੱਚ ਬਿਲਕੁਲ ਬਹੁਤ ਪਿਆਰ ਦੇ ਨਾਲ ਸੇਵਾ ਜਿਹੜੀ ਬੱਚਿਆਂ ਵੱਲੋਂ ਕੀਤੀ ਜਾ ਰਹੀ ਹੈ ਕਲੱਬ ਵੱਲੋਂ। ਹਾਂਜੀ ਰਾਜਨ। ਸੋ ਆਪਣੇ ਨਾਲ ਜੁੜੇ ਨੇ ਸਤਨਾਮ ਸਿੰਘ ਮਾਨਕੂ ਜੀ, ਇੰਡੀਅਨ ਸੌਕਰ ਕਲੱਬ ਬੇਕਰਸਫੀਲਡ ਦੇ ਜਿਹੜੇ ਨੂੰ ਸੰਚਾਲਕਾਂ ਦੇ ਵਿੱਚੋਂ ਇੱਕ ਨੇ। ਸੋ ਇਹ ਜਿਹੜਾ ਉਪਰਾਲਾ ਹੈ ਮੈਂ ਪਿਛਲੇ ਕਈ ਵਰਿਆਂ ਤੋਂ ਦੇਖ ਰਿਹਾ ਵੀ ਇਹ ਜਿਹੜੇ ਤੁਹਾਡੇ ਕਲੱਬ ਦੇ ਦੁਆਰਾ ਇਹਨਾਂ ਬੱਚਿਆਂ ਦੇ ਦੁਆਰਾ ਕੀਤਾ ਜਾਂਦਾ ਆ। ਇਸ ਚੀਜ਼ ਦੇ ਲਈ ਬਹੁਤ ਬਹੁਤ ਵਧਾਈ। ਇਹ ਸਭ ਤੋਂ ਅਹਿਮ ਸੇਵਾ ਆ ਤੇ ਜਿਹੜੀ ਬੱਚਿਆਂ ਦੇ ਦੁਆਰਾ ਕੀਤੀ ਜਾ ਰਹੀ ਹੈ। ਹਾਂਜੀ, ਪਹਿਲਾਂ ਤਾਂ ਟੀਵੀ ਪੰਜਾਬੀ ਰੇਡੀਓ USA ਦਾ ਬਹੁਤ ਧੰਨਵਾਦ, ਤੁਹਾਡਾ ਬਹੁਤ ਧੰਨਵਾਦ ਸਾਡੇ ਕੋਲ ਆਉਣ ਦਾ, ਕਿਉਂਕਿ ਬੱਚਿਆਂ ਦੀ ਕਵਰੇਜ ਹੋ ਨਹੀਂ ਰਹੀ ਜਿੰਨੀ ਸਾਨੂੰ ਕਰਨੀ ਚਾਹੀਦੀ ਆ ਜੀ। ਹਾਂ, ਇਹ ਸਾਡੀ ਕਲੱਬ ਤੁਹਾਨੂੰ ਪਤਾ ਵੀ 99 ਤੋਂ ਸ਼ੁਰੂ ਹੋਈ ਹੋਆ ਜੀ, ਤੇ ਅਸੀਂ ਪਹਿਲਾਂ ਵੀ ਕਾਫੀ ਹਿੱਸੇ ਲੈ ਰਹੇ ਹਾਂ ਇੱਦਾਂ ਦੇ ਕੰਮਾਂ ਦੇ ਵਿੱਚ। ਤੇ ਹੁਣ ਅਸੀਂ ਇਹ ਗੁਰਦੁਆਰਾ ਗੁਰੂ ਸਾਹਿਬ ਦੀ ਜਿਹੜੀ ਟਰੈਸ਼ ਦੀ ਸੇਵਾ ਆ ਨਗਰ ਕੀਰਤਨ ਦੀ, ਉਹ ਪਿਛਲੇ ਕਈ ਸਾਲਾਂ ਤੋਂ ਸੰਭਾਲੀ ਹੋਆ। ਤੇ ਉਹ ਇਹੀ ਹੈ ਇੱਕ ਬੱਚਿਆਂ ਨੂੰ ਦੱਸਣਾ ਵੀ ਹਾਊ ਵੀ ਗੁਰਦੁਆਰਾ ਸਾਨੂੰ ਜਿਹੜੀ ਸੇਵਾ ਗੁਰਦੁਆਰੇ ਜਾ ਕੇ ਕਰਨੀ ਚਾਹੀਦੀ ਆ ਹੈ ਨਾ, ਪ੍ਰੈਕਟੀਕਲੀ। ਉੱਦਾਂ ਆਪਾਂ ਸਮਝਾਈ ਜਾਂਦੇ ਇਹਨਾਂ ਨੂੰ ਦੱਸੀ ਜਾਂਦੇ ਆ, ਪਰ ਪ੍ਰੈਕਟੀਕਲੀ ਕਰਨਾ ਬਹੁਤ ਹਾਰਡ ਆ। ਹੁਣ ਕਈ ਪੇਰੈਂਟਸ ਵੀ ਕਹਿੰਦੇ ਜੀ ਘਰ ਤਾਂ ਜੂਠਾ ਗਲਾਸ ਨਹੀਂ ਚੱਕਦੇ, ਇੱਥੇ ਆ ਕੇ ਪਲੇਟਾਂ ਸਾਫ਼ ਕਰਨ ਲੱਗੇ ਹੋ ਆ। ਸੋ ਇਹ ਨਾ ਇੱਕ ਜਿਹੜੀ ਆਪਣੀ ਸੋਚ ਆ, ਆਪਾਂ ਗ੍ਰਾਸ ਰੂਟ ਤੇ ਆ ਨਹੀਂ ਰਹੇ ਹੈ ਨਾ। ਜਿੱਦਣ ਆਪਾਂ ਗ੍ਰਾਸ ਰੂਟ ਤੇ ਆ ਗਏ ਨਾ ਤੇ ਆਪਣੀ ਕਮਿਊਨਿਟੀ ਇੰਨੀ ਚੰਗੀ ਹੋ ਗਈ, ਪਹਿਲਾਂ ਵੀ ਬਹੁਤ ਚੰਗੀ ਆ ਜੀ। ਤੇ USA ਦੇ ਵਿੱਚ ਆਪਾਂ ਕਿਤੇ ਛਾ ਸਕਦੇ ਹਾਂ, ਪਰ ਉਹੀ ਆ ਜਿਹੜੀ ਵੀ ਅਸੀਂ ਇਗਨੋਰ ਕਰ ਰਹੇ ਹਾਂ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ। ਸੋ ਅਸੀਂ ਇਹ ਬੀੜਾ ਚੱਕਿਆ ਕਿਉਂਕਿ ਸਾਡੀ ਕਲੱਬ ਦਾ ਮੋਟੋ ਵੀ ਇਹ ਆ, ਪਹਿਲਾਂ ਤਾਂ ਇਹਨਾਂ ਨੂੰ ਚੰਗੇ ਇਨਸਾਨ ਬਣਾਉਣਾ, ਸਪੋਰਟਸ ਦੇ ਨਾਲ ਜੋੜਿਆ, ਯੈਸ, ਹਾਰਡ ਵਰਕਰ ਬਣਾਉਣਾ ਤੇ ਕਮਿਊਨਿਟੀ ਨਾਲ ਜੋੜ ਕੇ ਰੱਖਣਾ, ਆਪਣੀ ਟੀਮ ਵਰਕ। ਜਦੋਂ ਅਸੀਂ ਖੇਲਣ ਆਉਂਦੇ ਆ, ਇੱਕ ਖੇਲਣਾ ਸਾਡਾ ਇੱਕ ਨਾ ਮੀਡੀਅਮ ਆ ਜਿਹਦੇ ਥਰੂ ਬੱਚੇ ਲੈ ਕੇ ਆਉਂਦੇ ਆ ਅਸੀਂ। ਜੀ। ਸਾਡਾ ਜਿਹੜਾ ਮੇਨ ਇਸ਼ੂ ਆ ਨਾ ਉਹ ਇਹੀ ਆ ਵੀ ਬੱਚਿਆਂ ਨੂੰ ਆਪਣਾ ਕਿੱਦਾਂ ਜੋੜਨਾ, ਚੰਗੇ ਇਨਸਾਨ ਕਿੱਦਾਂ ਪਾਉਣਾ, ਹਾਰਡ ਵਰਕ ਕਿੱਦਾਂ ਪਾਉਣਾ। ਸੋ ਉਹ ਅਸੀਂ ਕਰ ਰਹੇ ਆ ਪਿਛਲੇ 22 ਸਾਲ ਤੋਂ ਜੀ। ਸਾਡਾ 22ਵਾਂ ਸਾਲ ਆ। ਸੋ ਜਿਸ ਦੇ ਵਿੱਚ ਪੇਰੈਂਟਸ ਵੀ ਬਹੁਤ ਹੈਲਪ ਕਰ ਰਹੇ ਆ। ਅੱਜ ਕਈ ਪੇਰੈਂਟਸ ਵੀ ਨਾਲ ਆਏ, ਉਹ ਵੀ ਨਾਲ ਸੇਵਾ ਕਰ ਰਹੇ ਆ। ਤੇ ਅੱਜ ਜਿਹੜੇ ਥੋੜੇ ਛੋਟੇ ਬੱਚੇ ਆ ਉਹ ਨਹੀਂ ਲੈਂਦੇ, ਕਿਉਂਕਿ ਜਿਹੜੇ 5-7 ਸਾਲ ਤੋਂ ਉੱਪਰ 50 ਬੱਚੇ ਆ ਟੋਟਲ, ਜਿਹੜੇ ਤੁਹਾਨੂੰ ਪਤਾ ਉਹਦੇ ਕੁੜੀਆਂ ਦੀ ਟੀਮ ਵੀ ਆ, ਇੱਧਰ 2 ਮੁੰਡਿਆਂ ਦੀ ਟੀਮ ਆ। ਤੇ ਤੁਸੀਂ ਹੁਣ ਸ਼ਾਮ ਤੱਕ ਦੇਖੋਗੇ ਐਜ਼ ਸੂਨ ਐਜ਼ ਆਪਣਾ ਨਗਰ ਕੀਰਤਨ ਫਿਨਿਸ਼ ਹੋਣਾ, ਸਾਡਾ ਕਲੀਨ ਅਪ ਵੀ ਫਿਨਿਸ਼ ਹੋ ਜਾਣੀ ਆ। ਕੱਲਾ ਰਮਨ ਭਾਜੀ ਕੱਲਾ ਇਹ ਕਲੀਨ ਅਪ ਹੀ ਨਹੀਂ, ਤੁਸੀਂ ਜੀਤ ਸਿੰਘ ਜੇ ਤੁਸੀਂ ਦਿਖਾਓ ਉਸ ਨੂੰ ਪੂਰਾ ਆਰਗੇਨਾਈਜ਼ ਕਰ ਰਹੇ ਆ। ਇਹ ਨਹੀਂ ਵੀ ਟਰੈਸ਼ ਆਪਾਂ ਲੱਦੀ ਜਾਈਏ ਇਕੱਠੇ ਕਰਕੇ ਕੰਪੈਕਟ ਕਰਕੇ ਸਟੈਕ ਕਰਕੇ। ਇਹ ਵਧੀਆ ਚੀਜ਼ ਲੱਗੀ ਮੈਨੂੰ, ਮਤਲਬ ਕਿ ਮੈਂ ਆਪਾਂ ਹੋਰ ਵੀ ਬੜੇ ਨਗਰ ਕੀਰਤਨਾਂ ਤੇ ਗਏ ਆ, ਹੋਰ ਵੀ ਬੜੇ ਥਾਵਾਂ ਤੇ ਗਏ ਆ, ਪਰ ਆਹ ਚੀਜ਼ ਜਿਹੜੀ ਆ ਬੱਚਿਆਂ ਨੂੰ ਇਦਾਂ ਨਾਲ ਜੋੜ ਕੇ ਨਾਲ ਕੰਮ ਕਰਨ ਦੀ, ਤੁਸੀਂ ਸੱਚੀ ਗੱਲ ਆ, ਇਸ ਲਈ ਸਲੂਟ ਆ। ਇਹ ਆਇਆ ਕਿੱਥੋਂ ਜੀ, ਇਹ ਨਿਕਲਿਆ ਕਿੱਥੋਂ ਦਾ? ਅਸੀਂ ਨਾ ਪਹਿਲਾਂ ਜਿਹੜਾ ਨਿਕਲਿਆ ਸੀ ਅੱਜ 21 ਸਾਲ ਪਹਿਲਾਂ ਨਗਰ ਕੀਰਤਨ, ਜਿਹੜੀ ਮੰਡੇ ਜਿੰਨਾ ਵੀ ਟਰੈਸ਼ ਹੋ ਗਿਆ, ਮੈਂ ਤੇ ਮੇਰਾ ਬ੍ਰਦਰ ਹੈ ਨਾ, ਅਸੀਂ ਡੰਪ ਤੇ ਸਿੱਟ ਕੇ ਆਉਣੇ ਆ, ਚਾਹੇ ਪੂਰਾ ਦਿਨ ਲੱਗ ਜਾਵੇ, 4-5 ਜਿਹਨੇ ਵੀ ਹੋ ਜਾਣ। ਸਾਨੂੰ ਵੀ ਉਹ 'ਚ ਲੱਗਾ ਵੀ ਕਿਉਂ ਨਾ ਇਹ ਥੋੜ੍ਹਾ ਜਿਹਾ ਘੱਟ, ਲੋਕੀ ਇੰਨਾ ਵਿੱਚ ਹੀ ਜਿਹੜਾ ਰੀਸਾਈਕਲ ਹੈ ਉਹ ਵੀ ਚਲੇ ਜਾਂਦਾ, ਫੂਡ ਤਾਂ ਜਾਂਦਾ ਹੀ ਜਾਂਦਾ ਨਾ, ਹਾਂ, ਆਰਗੈਨਿਕ ਵੀ ਨਾਲ ਜਾਈ ਜਾਂਦਾ, ਉਹ ਵੀ ਅਸੀਂ ਇੱਕ ਪਾਸੇ ਕਰੀਏ ਹੈ ਨਾ। ਤੇ ਦੂਜਾ ਅਸੀਂ ਜਿਹੜੇ ਸਾਡੇ ਕੋਲ ਜੇ 100 ਸਾਡੇ ਕੋਲ
ਟਰੈਸ਼ ਬੈਗ ਹੋ ਗਿਆ, ਤੇ ਇਹਨੇ ਸਾਡੇ ਕੋਲ 50 ਰਹਿ ਜਾਂਦੇ ਆ। ਬਿਲਕੁਲ। ਜਿਸ ਟੈਗ ਕਰਕੇ ਜਿੱਦਾਂ ਜਿਹੜਾ ਟਰੈਸ਼ ਆ ਉਹ ਵੱਖਰਾ ਕੀਤਾ ਜਾਵੇ, ਜਿਹੜਾ ਰੀਸਾਈਕਲ ਆ ਉਹ ਵੱਖਰੀ ਕੀਤੀ ਜਾਵੇ, ਤੇ ਪਲੇਟਾਂ ਵੱਖਰੀਆਂ ਕੀਤੀਆਂ ਜਾਣ। ਹੁਣ ਦੇਖੋ ਬੱਚਿਆਂ ਨੂੰ ਅਸੀਂ ਸਾਰਾ ਟ੍ਰੇਨ ਕੀਤਾ ਆ। ਹੁਣ ਤੁਸੀਂ ਦੇਖੋਗੇ ਕੱਲੀ ਉਹ ਜਿਹੜੀ ਹੈਗੀ ਆ ਉਹ ਚੈੱਕ ਕਰੀ ਜਾਂਦੇ ਆ। ਵੱਖਰੇ ਵੱਖਰੇ ਬੈਗ ਹੈਗੇ ਆ, ਬੈਗਾਂ 'ਚ ਪਾਈ ਜਾਂਦੇ ਆ। ਪਿੱਛੇ ਅਸੀਂ ਟਰਾਲਾ ਰੱਖਿਆ ਹੈ, ਟਰਾਲੇ ਲੋਡ ਵੀ ਕਰੀ ਜਾਂਦੇ ਆ ਜੀ ਨਾਲ ਦੇ ਨਾਲ। ਹਾਂ, ਤੇ ਜਦੋਂ ਅਸੀਂ ਕੱਲ ਸਵੇਰੇ ਅਸੀਂ ਆਉਣਾ 6 ਵਜੇ, ਸੌਖਾ ਹੋ ਜਾਣਾ ਕੰਮ। ਵੈਰੀ ਗੁੱਡ, ਆਈ ਮੀਨ ਬਹੁਤ ਈਜ਼ੀ। ਨਹੀਂ ਸਾਡਾ ਸਾਰਾ ਦੁੱਧ ਨਾ ਭਰਾਵਾ ਸਾਰਾ ਦਿਨ ਲੱਗ ਜਾਂਦਾ ਜੀ। ਨਹੀਂ ਬਹੁਤ ਵਧੀਆ। ਉਹ ਵੀ ਅਸੀਂ ਸੋਚ ਕੇ ਅਸੀਂ ਇਹਨਾਂ ਨੂੰ ਰਿਕਵੈਸਟ ਵੀ ਕੀਤੀ ਵੀ ਅਸੀਂ ਇਦਾਂ ਕਰਦੇ ਹਾਂ। ਅਸੀਂ ਪਹਿਲਾਂ ਇੱਕ ਵਾਰੀ 7 ਦੇ ਵਿੱਚ ਗੁਰੂ ਨਾਨਕ ਮਿਸ਼ਨ ਦਾ ਵੀ ਨਗਰ ਕੀਰਤਨ ਹੋਇਆ ਸੀਗਾ, ਉੱਥੇ ਵੀ ਅਸੀਂ ਇਦਾਂ ਕੀਤਾ ਸੀਗਾ। ਠੀਕ ਹੈ ਜੀ। ਪਰ ਹੁਣ ਕਈ ਵਾਰੀ ਤੁਹਾਨੂੰ ਪਤਾ ਜਿਹੜੀਆਂ ਆਪਣੀਆਂ ਕਲੱਬ ਆਪਣੀ ਜਿਹਨੂੰ ਸੋਚਣੀ ਹੈ ਇਹਨਾਂ ਦੀ, ਆਪਣੇ ਜਿਹੜੀਆਂ ਕਮੇਟੀਆਂ ਹੈਗੀਆਂ ਉਹ ਕਈ ਵਾਰੀ ਹੋ ਸਕਦਾ ਸੁਨਾਮ ਨੂੰ ਲੜਾਈ ਕਰਦੇ ਹੋਣ, ਬਟ ਇਹ ਜਿਹੜਾ ਪ੍ਰੋਗਰਾਮ ਹੈ ਨਾ ਇਹ ਸਾਰਿਆਂ ਦਾ ਆ। ਹਾਂ, ਤੇ ਇਹ ਸੰਗਤ ਦਾ ਆ। ਸੋ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਜੀ। ਜਿਹੜਾ ਪੰਜਾਬੀ ਰੇਡੀਓ USA ਆ, ਸਾਡਾ ਇਹ 22ਵਾਂ ਸਾਲ ਆ। ਆਪਾਂ ਪਹਿਲਾਂ 6 ਟੂਰਨਾਮੈਂਟ ਕੀਤਾ ਸੀ ਜੀ, ਤੇ ਜਦੋਂ ਜੀ ਮੈਂ ਇਹਨਾਂ ਨੂੰ ਕਾਲ ਕੀਤੀ ਨਾ, ਭਾਜੀ ਉਹਨਾਂ ਨੇ ਰਾਜਗੜ੍ਹ ਨੇ ਕਾਲ ਕੀਤੀ ਸੀ, ਉਹ ਮੈਂ ਇਹਨਾਂ ਨੂੰ ਕਾਲ ਕੀਤੀ। ਮੈਂ ਕਿਹਾ ਜੀ ਦੇਖੋ ਬੱਚਿਆਂ ਦਾ ਪ੍ਰੋਗਰਾਮ ਆ, ਪੈਸਾ ਕੋਈ ਨਹੀਂ ਜੀ, ਐਡਵਰਟਾਈਜ਼ਮੈਂਟ ਕਰਨੀ ਆ। ਇਹ ਕਹਿੰਦੇ ਤੁਹਾਡੇ ਕੋਲ ਪੈਸੇ ਮੰਗੇ ਗਏ ਨੇ। ਬਿਲਕੁਲ। ਅੱਜ ਵੀ ਸਾਡੇ ਕੋਲ ਨਾ ਇੰਨੇ ਫੰਡਸ ਨਹੀਂ ਹੁੰਦੇ ਜਿੰਨੇ ਹੋਣੇ ਚਾਹੀਦੇ ਆ। ਜਾਣੀ ਕਿ ਜੇ ਸਾਡੇ ਕੋਲ ਹੁਣ ਤੋਂ ਫੰਡ ਡਬਲ ਹੋ ਜਾਣਾ ਨਾ, ਮੈਂ ਸਾਰੇ ਬੇਕਰਸਫੀਲਡ ਦੇ ਬੱਚੇ ਕਵਰ ਕਰ ਸਕਦਾ ਜੀ। ਔਰ ਬਿਲਕੁਲ ਹੋਣਗੇ ਜੀ, ਇੰਨੇ ਡਿਸਪਲਿਨ 'ਚ ਹੋਣਗੇ, ਪਰ ਉਹਨਾਂ ਸਾਥ ਨਹੀਂ ਮਿਲ ਰਿਹਾ। ਸਾਥ ਕਿਹਨਾਂ ਦਾ ਚਾਹੀਦਾ? ਮੈਨੂੰ ਆਮ ਪਬਲਿਕ ਦਾ ਤਾਂ ਮਿਲਦਾ। ਹੁਣ ਇੱਦਾਂ ਤਾਂ ਨਹੀਂ ਆਇਆ। ਹੁਣ ਮੈਂ ਤੁਹਾਨੂੰ ਦੱਸਦਾ, ਆਪਣੇ ਲੱਕੀ ਭਾਜੀ ਆਇਓ ਜਰਾ। ਇਹ ਸਾਡੇ ਲੱਕੀ ਭਾਜੀ ਆ ਜੀ, ਇਹ ਆਪ ਵੀ ਹਾਕੀ ਦੇ ਪਲੇਅਰ ਆ। ਠੀਕ ਹੈ ਜੀ। ਯੂਨੀਫਾਰਮਾਂ ਪਾਈਆਂ ਨਾ ਇਹਨਾਂ ਨੇ, ਅਸੀਂ ਇਹਨਾਂ ਨੂੰ ਕਿਹਾ ਨਹੀਂ। ਇਹ ਇੰਡੀਆ ਗਿਆ ਸੀ, ਬਣਵਾ ਕੇ ਲਿਆਇਆ। ਬਹੁਤ ਚੰਗੀ ਗੱਲ ਹੈ। ਕਹਿੰਦੇ ਨਹੀਂ ਯਾਰ ਵੀ ਇਹ ਨਾ ਵੀ ਸਾਨੂੰ ਨਹੀਂ, ਕੋਈ ਸਾਰੀ ਡੈਡੀਕੇਸ਼ਨ ਆ ਨਾ, ਇਹਨਾਂ ਨੂੰ ਦੇਖ ਕੇ ਆਪਦਾ ਮਨ ਜਾ ਮੈਂ ਵੀ ਕੁਝ ਨਾ ਕੁਝ ਕਰਾਂ, ਮੋਟੀਵੇਟ ਹੋ ਜਾਂਦਾ। ਮੋਟੀਵੇਟ ਮੈਂ ਬਿਲਕੁਲ ਹੋ ਜਾਂਦਾ ਜੀ, ਹੋ ਜਾਂਦਾ ਵੀ ਛੋਟੀ ਉਮਰ ਦੇ ਬੱਚੇ ਲੱਗੇ ਆ ਤੇ ਹਾਂਜੀ, ਆਪਾਂ ਕੋ ਪਿੱਛੇ ਰਹੀਏ। ਬਿਲਕੁਲ ਜੀ, ਬਿਲਕੁਲ ਹਨਾ। ਥੋੜੇ ਜਿਹਾ ਪਰਾਲ ਨਾਲ ਕਿੰਨਾ ਹਾਈ ਲੋਡ ਹੋ ਰਿਹਾ ਨਾ, ਤੇ ਬਈ ਚਲੋ ਅਸੀਂ ਫੇਰ ਆਪਣੇ USA ਰੇਡੀਓ ਦਾ ਜਾਂਦੇ ਆ ਜੀ। ਅੱਛਾ ਜੀ, ਉਸ ਤੋਂ ਬਾਅਦ ਮੈਨੂੰ ਨਹੀਂ ਪਤਾ, ਜਦੋਂ ਵੀ ਟੂਰਨਾਮੈਂਟ ਹੁੰਦਾ ਆ, ਮੈਂ ਕਹਿੰਦਾ ਭਾਜੀ ਮੇਰੇ ਕੋਲ ਤਾਂ ਇੰਨੇ ਕੁ ਪੈਸੇ ਆ, ਚਲੋ ਜਿੰਨੇ ਹੈਗੇ ਉਹਨੇ ਦੇ ਦਿਓ। ਜਾਣ ਕੇ ਮੈਂ ਇੱਕ ਅਖਬਾਰ ਨੂੰ ਨਹੀਂ, ਮੈਂ ਕਿਹਾ 3600 ਅਖਬਾਰਾਂ ਨਿਕਲਦੀਆਂ ਜੀ। ਭਾਈ ਸਾਹਿਬ ਉਹ ਇੰਨੇ ਸਾਡਾ ਅੱਧਾ ਟੂਰਨਾਮੈਂਟ ਕਵਰ ਹੋ ਜਾਂਦਾ ਜਿੰਨੇ ਉਹ ਪੈਸੇ ਮੰਗ ਲੈਂਦੇ ਕਈ ਵਾਰੀ। ਸੋ ਤੁਸੀਂ ਰਾਜਗੜ੍ਹ ਐਂਡ ਹਰਜੋਤ ਭਾਜੀ ਨਾ, ਆਈ ਮੀਨ ਤੁਸੀਂ ਯਾਰ ਰੀਅਲੀ ਜਾਨ ਆ ਪੰਜਾਬ ਦੀ। ਥੈਂਕ ਯੂ ਜੀ। ਜਿੰਨਾ ਬੇਕਰਸਫੀਲਡ ਦੇ ਵਿੱਚ ਤੁਹਾਡਾ ਰੇਡੀਓ, ਮੈਂ ਆਪਣੇ ਘਰ ਦੀ ਗੱਲ ਕਰ ਦਿੰਦਾ ਜੀ। ਓਕੇ, ਸਾਰਾ ਕੁਝ ਹੀ ਹੈਗਾ ਉੱਥੇ। ਜੇ ਗਰਾਜ ਚੱਲ ਜਾਓ ਤੁਸੀਂ, ਇੱਕ ਵੀ ਤੁਹਾਡੀ ਗੱਲ ਮਿਸ ਨਹੀਂ ਹੁੰਦੀ। ਲਿਵਿੰਗ ਰੂਮ ਚਲ ਗਏ ਉੱਥੇ ਵੀ ਚੱਲਦਾ ਆ, ਬੈਡਰੂਮ ਚਲ ਗਏ ਉੱਥੇ ਵੀ ਚੱਲਦਾ ਆ। ਥੈਂਕ ਯੂ। ਸੋ ਇਸ ਕਰਕੇ ਤੁਸੀਂ ਨਾ ਆ ਤਾਂ ਅਸੀਂ ਕੁਝ ਵੀ ਨਹੀਂ ਕਰਦੇ ਜੋ ਤੁਸੀਂ ਕਰ ਰਹੇ ਹੋ। ਨਹੀਂ ਥੈਂਕ ਯੂ ਜੀ। ਸਾਰੇ ਰਲ ਮਿਲ ਕੇ ਹੀ ਆ ਜੀ, ਇਹ ਰਲ ਮਿਲ ਸਾਰੇ ਰਲ ਮਿਲ ਕੇ। ਦੇਖੋ ਨਾ, ਲੋਕਾਂ ਦੇ ਘਰ ਪਹੁੰਚਣਾ ਜੀ ਹਨਾ, ਤੁਸੀਂ ਜਾਣ ਕੇ ਜਿਹੜੇ ਬਜ਼ੁਰਗ ਆ ਨਾ, ਜਿਹਨਾਂ ਨੂੰ ਸਭ ਤੋਂ ਜ਼ਿਆਦਾ ਇਗਨੋਰ ਕੀਤਾ ਜਾਂਦਾ ਆਪਣੀ ਕਮਿਊਨਿਟੀ ਦੇ ਵਿੱਚ ਜੀ, ਤੁਸੀਂ ਉਹਨਾਂ ਦੀ ਜਾਨ ਆ। ਉਹ ਤੁਹਾਡਾ ਇੱਕ ਵੀ ਡਾਇਲੌਗ ਮਿਸ ਨਹੀਂ ਕਰਦੇ। ਜੇ ਅੱਜ ਆਪਣੇ ਬਜ਼ੁਰਗਾਂ ਨੂੰ ਪਤਾ ਲੱਗਾ ਅਮਰੀਕਾ ਦਾ, ਈਵਨ ਉਹਨਾਂ ਦੀ ਜਿਹੜੀ ਪੋਲਿਟਿਕਸ ਦਾ ਜੀ, ਓਕੇ, ਉਹ ਕੋਈ ਮਾੜੀ ਮੋਟੀ ਗੱਲ ਨਹੀਂ ਹੈਗੀ। ਨਹੀਂ ਜੀ, ਅੱਜ ਕੱਲ ਤੇ ਸਰਦਾਰੀ 4 ਅਖਬਾਰਾਂ ਪੜ੍ਹਨੀਆਂ ਪੈਣੀਆਂ ਤੇ 6 ਚੈਨਲ ਦੇਖਣੇ ਪੈਂਦੇ ਆ, ਕਿਉਂਕਿ ਇੱਕ ਚੈਨਲ ਕਿਸੇ ਹੋਰ ਦਾ ਆ, ਕਿਸੇ ਹੋਰ ਮੀਡੀਆ ਨੂੰ ਕਵਰ ਕਰ ਰਿਹਾ, ਇੱਕ ਕਿਸੇ ਹੋਰ ਮੀਡੀਆ ਨੂੰ ਕਵਰ ਕਰ ਰਿਹਾ, ਇੱਕ ਆਪਣੀ ਕਿਸੇ ਹੋਰ ਪਾਰਟੀ ਨੂੰ ਕਵਰ ਕਰ ਰਿਹਾ। ਨਹੀਂ ਜੀ, ਪਰ ਤੁਹਾਡਾ ਜਿਹੜਾ ਅੱਜ ਕੱਲ ਤਾਂ ਇਹ ਵੀ ਚੀਜ਼ ਹੈਗੀ ਆ ਕਿ ਕਈ ਵਾਰੀ ਜਿਹੜਾ ਮੇਰੇ ਵਰਗਾ ਬੰਦਾ ਹੈਗਾ ਉਹ ਘਰੇ ਆਉਂਦਾ ਤਾਂ ਬਜ਼ੁਰਗਾਂ ਕੋਲੋਂ ਖਬਰ ਮਿਲ ਜਾਂਦੀ ਵੀ ਆਹ ਅੱਜ ਹੋ ਗਿਆ, ਆਹ ਹੋ ਗਿਆ। ਐਗਜ਼ੈਕਟਲੀ, ਯੈਸ। ਬਜ਼ੁਰਗਾਂ ਨੂੰ ਪਹਿਲਾਂ ਪਤਾ ਲੱਗ ਗਿਆ, ਉਹਨਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ। ਨਹੀਂ, ਉਹ ਸਾਨੂੰ ਆ ਕੇ ਕਨਫਰਮ ਕਰਦੇ ਕਈ ਵਾਰੀ ਬਈ ਉਹ ਰਾਜਕਰਨ ਵੀ ਰਾਹ ਕਹਿੰਦਾ ਸੀਗਾ, ਇਹ ਗੱਲ ਟਰੂ ਆ। ਅਸੀਂ ਕਿਹਾ ਵੀ ਇਹ ਜੇ ਉਹ ਕਹਿੰਦਾ ਵੀ ਟਰੂ ਹੀ ਆ। ਥੈਂਕ ਯੂ। ਨਹੀਂ, ਵਿਸ਼ਵਾਸ ਆ ਤੁਹਾਡਾ, ਤੇ ਤੁਸੀਂ ਪਿਆਰ ਕਰਦੇ ਆ, ਪ੍ਰੇਮ ਕਰਦੇ ਆ, ਤੇ ਮਾਣ ਦਿੰਦੇ ਆ। ਬਹੁਤ ਬਹੁਤ ਅਸੀਂ ਤੁਹਾਡੇ ਨਾਲ ਆ ਜੀ, ਤੁਸੀਂ ਸਾਡੇ ਨਾਲ, ਸਾਨੂੰ ਪਤਾ ਤੁਸੀਂ ਸਾਡੇ ਐਕਚੁਅਲੀ ਤੁਸੀਂ ਸਾਡੀ ਕਲੱਬ ਦੇ ਮੈਂਬਰ ਆ। ਥੈਂਕ ਯੂ। ਜੇ ਸਾਨੂੰ ਤੁਸੀਂ ਸਾਨੂੰ ਨਾ ਸਾਡੇ ਟੂਰਨਾਮੈਂਟ ਦੇ ਟਾਈਮ ਤੇ ਤੁਸੀਂ ਸਾਨੂੰ ਕਵਰੇਜ ਦੇ ਦਿੰਦੇ ਆ ਨਾ, ਉਹ ਸਾਡੇ ਲਈ ਬਹੁਤ ਵੱਡੀ ਗੱਲ ਹੈ। ਬਹੁਤ ਬਹੁਤ ਸ਼ੁਕਰੀਆ। ਬਹੁਤ ਸਤਨਾਮ ਸਿੰਘ ਮਾਨਕੋ ਜੀ, ਬਹੁਤ ਬਹੁਤ ਧੰਨਵਾਦ। ਸਾਡਾ ਸਾਥ ਰੱਖਿਓ ਜੀ, ਜ਼ਰੂਰ ਤੁਹਾਡੇ ਨਾਲ। ਨਹੀਂ, ਬਹੁਤ ਵਧੀਆ ਕੰਮ ਹੈ। ਵਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤਾਂ ਪਹੁੰਚੀਆਂ ਨੇ ਬੇਕਰਸਫੀਲਡ ਤੋਂ ਜਾਂ ਬਾਹਰੋਂ ਆਏ ਆ ਕਿਤੇ? ਬੇਕਰਸਫੀਲਡ ਤੋਂ ਜੀ। ਸੋ ਕੀ ਸੰਗਤਾਂ ਨੂੰ ਅਪੀਲ ਆ? ਸੰਗਤਾਂ ਨੂੰ ਕੀ ਕਹੀਏ ਜੀ? ਸੋ ਨਗਰ ਕੀਰਤਨ ਬਾਰੇ ਕੀ ਤੁਸੀਂ? ਨਗਰ ਕੀਰਤਨ ਬਾਰੇ ਜੀ, ਜਿਵੇਂ ਸਾਲ ਬਾਅਦ ਨਗਰ ਕੀਰਤਨ ਹੁੰਦਾ ਹੈ ਜੀ, ਇੱਥੇ ਆਪਾਂ ਨੂੰ ਆਪਣੇ ਸਾਰੇ ਆਪਣੇ ਪੰਜਾਬੀ ਸਾਰੇ ਇੰਡੀਅਨ ਇੱਥੇ ਵੇਖਣ ਨੂੰ, ਮਤਲਬ ਸਾਰੇ ਸਭ ਦੇ ਆਪਾਂ ਸੰਗਤ ਦੇ ਦਰਸ਼ਨ ਕਰ ਸਕਦੇ ਹਾਂ, ਕਿਉਂਕਿ ਸਾਰੀ ਸੰਗਤ ਆਪਣੀ ਇੱਥੇ ਇਕੱਠੀ ਹੋ ਜਾਂਦੀ ਹੈ ਤੇ ਸਭ ਨੂੰ ਇੱਥੇ ਹਿੱਸਾ ਦੇਣਾ ਚਾਹੀਦਾ ਹੈ ਤੇ ਸਭ ਨੂੰ ਆਪਣਾ ਦੇਣਾ ਚਾਹੀਦਾ। ਸੇਵਾ ਦਾ ਮੌਕਾ ਮਿਲਦਾ ਇੱਥੇ, ਸਭ ਤੋਂ ਵੱਡਾ ਪਲੇਟਫਾਰਮ ਹੁੰਦਾ ਜੀ ਸੇਵਾ ਦਾ ਇਹ।
ਤੇ ਇਸ ਕਰਕੇ ਵੱਧ ਤੋਂ ਵੱਧ ਸਭ ਨੂੰ ਸੰਗਤ ਨੂੰ ਇੱਥੇ ਪਹੁੰਚਣਾ ਚਾਹੀਦਾ ਬੇਕਰਸਫੀਲਡ ਤੇ ਹਾਂਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਬਿਲਕੁਲ ਰਾਜਕਰਨ ਜਿਵੇਂ ਕਿ ਸੌਕਰ ਕਲੱਬ ਵਾਲਿਆਂ ਨੇ ਤਾਂ ਮਤਲਬ ਕਿ ਦਿਲ ਜਿੱਤ ਲਿਆ ਜੀ, ਅੱਜ ਦਾ ਨਹੀਂ ਇਹ ਕਾਦਾ ਜਿੱਤਣ ਦੇ ਆ। ਸੀਰੀਅਸਲੀ ਜੀ ਬਹੁਤ ਵਧੀਆ ਕੰਮ ਬਹੁਤ ਵਧੀਆ ਇਹਨਾਂ ਦਾ ਉਪਰਾਲਾ ਆ। ਸੋ ਇਨਫੈਕਟ ਰਮਨ ਸਿੰਘ ਜੀ, ਇਹਨਾਂ ਨੂੰ ਦੇਖ ਕੇ ਹੋਏ ਜਿੱਥੇ ਵੀ ਕੋਈ ਵੀ ਇਦਾਂ ਦਾ ਸਮਾਗਮ ਹੁੰਦਾ ਆ ਉੱਥੇ ਜ਼ਰੂਰ ਇਦਾਂ ਦੀਆਂ ਟੀਮਾਂ ਤਿਆਰ ਹੋਣੀਆਂ ਚਾਹੀਦੀਆਂ। ਇਹ ਨਹੀਂ ਆ ਵੀ ਉੱਥੇ ਸਫਾਈ ਨਹੀਂ ਕਰਦੇ ਜਾਂ ਨਹੀਂ ਆ, ਸਾਰਾ ਕੁਝ ਕੀਤਾ ਜਾਂਦਾ ਹੈ ਪਰ ਇਹ ਵਨ ਸਟੈਪ ਅਬਵ ਆ। ਇੱਕ ਵਾਰੀ ਗੰਦ ਪਾ ਕੇ ਫਿਰ ਸਫਾਈ ਕਰੀਦੀ ਆ, ਪਰ ਨਾਲ ਸਫਾਈ ਸਾਫ਼ ਨਹੀਂ ਕਰੀਦੀ। ਇੱਥੇ ਨਾਲ ਹੋ ਰਿਹਾ ਸਾਰਾ ਕੁਝ। ਨਹੀਂ ਬਹੁਤ ਵਧੀਆ ਜਿੱਦਾਂ ਉਹਨਾਂ ਨੇ ਗੱਲ ਕੀਤੀ ਹੈ ਕਿ ਨਾਲੋਂ ਨਾਲ ਸਾਰਾ ਇਕੱਠਾ ਹੋ ਗਿਆ, ਪਿੱਛੇ ਕੰਟੇਨਰ 'ਚ ਭਰਿਆ ਗਿਆ, ਕੱਲ ਨੂੰ ਸਵੇਰੇ ਕੰਟੇਨਰ ਪਾਸੇ ਚਲੇ ਜਾਣਾ। ਜਿੱਦਾਂ ਪੂਰੀ ਦਿਹਾੜੀ ਲੱਗਣੀ ਉੱਥੇ ਅੱਧੀ ਦਿਹਾੜੀ 'ਚ ਕੰਮ ਨਹੀਂ, ਅੱਧੀ ਤੋਂ ਵੀ ਘੱਟ ਦਿਹਾੜੀ 'ਚ ਕੰਮ ਲੱਗਣਾ, ਸਿਰਫ ਜਾ ਕੇ ਜਿਹੜਾ ਕਰਕੇ ਆਉਣਾ ਹੈ। ਬਿਲਕੁਲ ਬਿਲਕੁਲ ਜੀ। ਸੋ ਇਹ ਬੱਚਿਆਂ ਦਾ ਬਹੁਤ ਹੀ ਉੱਤਮ ਜਿਹੜੀ ਇਹ ਸੇਵਾ ਆ ਤੇ ਇਹ ਸਭ ਤੋਂ ਉੱਚੀ ਸੇਵਾ ਜਿਹੜੀ ਇਹ ਹੈਗੀ ਆ ਜੋ ਇਹ ਇਸ ਟਾਈਮ ਕਰ ਰਹੇ ਹੈਗੇ ਆ। ਸੋ ਇੱਥੇ ਜਿਹੜੇ ਦਸਤਾਰਾਂ ਜਿਹੜੀਆਂ ਉਹ ਸਜਾਈਆਂ ਜਿਹੜੀਆਂ ਉਹ ਜਾ ਰਹੀਆਂ ਹੈਗੀਆਂ। ਇੱਕ ਵਾਰੀ ਫਿਰ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰਾਉਂਦੇ ਹੈਗੇ ਆ। ਕਿਆ ਜੀ ਕਿਆ ਬਾਤ ਹੈ। ਸੋ ਲਖਵਿੰਦਰ ਸਿੰਘ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਪਿਛਲੇ ਕਈ ਵਰਿਆਂ ਤੋਂ ਸੇਵਾ ਤੁਹਾਡੀ ਚੱਲ ਰਹੀ ਆ। ਬਿਲਕੁਲ ਜੀ। ਅੱਛਾ ਠੀਕ ਹੈ। ਸੋ ਸੰਗਤਾਂ ਨੂੰ ਕੀ ਅਪੀਲ ਕੀਤੀ ਆਪਣੀ ਸੇਵਾ ਦੇ ਬਾਰੇ ਦੱਸੋ। ਸੰਗਤਾਂ ਨੂੰ ਇਹੀ ਅਪੀਲ ਹੈ ਜੀ, ਵੱਧ ਤੋਂ ਵੱਧ ਜਿੱਥੇ ਆਪਾਂ ਗੁਰੂ ਸਾਹਿਬ ਨਾਲ ਜੁੜਿਆ, ਹੋਰ ਪਦਾਰਥਾਂ ਨਾਲ ਜੁੜਿਆ, ਲੰਗਰਾਂ ਨਾਲ ਜੁੜਿਆ, ਤੇ ਮੇਰੇ ਹਿਸਾਬ ਨਾਲ ਦਸਤਾਰ ਦੇ ਲੰਗਰਾਂ ਨਾਲ ਵੀ ਜ਼ਰੂਰ ਜੁੜਨਾ ਚਾਹੀਦਾ। ਤੇ ਬਾਕੀ ਸਾਡੇ ਨਾਲ ਵੀਰ ਜੀ ਨੇ, ਬੱਬਲ ਵੀਰ ਜੀ ਨੇ, ਇਹਨੇ ਵੀ ਖੰਨੇ ਤੋਂ ਵੀਰ ਜੀ, ਇਹ ਮੇਰੀ ਹੈਲਪ ਕਰਾ ਰਹੇ ਨੇ। ਪਿਛਲੇ ਵੀ ਸਾਰੇ ਨਗਰ ਕੀਰਤਨਾਂ 'ਚ ਮੇਰੀ ਹੈਲਪ ਕਰਾਉਂਦੇ ਨੇ ਦਸਤਾਰਾਂ ਸਜਾਉਣ ਦੀ। ਤੇ ਸੋ ਪਹਿਲੀ ਗੱਲ ਤਾਂ ਤੁਹਾਡਾ ਬਹੁਤ ਧੰਨਵਾਦ ਜੋ ਤੁਹਾਡੇ ਮਾਧਿਅਮ ਰਾਹੀਂ ਸਾਰੇ ਵਰਲਡ 'ਚ ਵੇਖਿਆ ਜਾਂਦਾ। ਤੁਹਾਡੇ ਚੈਨਲ ਨੂੰ ਲੋਕ ਬਹੁਤ ਪਸੰਦ ਕਰਦੇ ਨੇ। ਤੁਹਾਡੀ ਸਾਰੀ ਟੀਮ ਦਾ ਧੰਨਵਾਦ। ਤੇ ਹੁਣ ਮੈਂ ਵੇਖੋ ਛੋਟੇ ਜਿਹੇ ਬੱਚੇ ਦੇ ਦਮਾਲਾ ਬੰਨਣਾ ਭਾਈ ਸਾਹਿਬ ਜੀ। ਕੀ ਬਾਤ ਹੈ ਕਿ ਇਹਨਾਂ ਦੀ ਕੀ ਉਮਰ ਹੈ ਬੱਚੀ? ਕੀ ਬਾਤ ਹੈ। ਲਓ ਜੀ ਫਿਰ 6 ਮਹੀਨੇ ਦੀ ਬੱਚੀ ਦੇ ਹੁਣ ਦਮਾਲਾ ਸਜਾਉਣ ਲੱਗੇ ਆ ਜੀ। ਹਾਂਜੀ ਆਪਾਂ ਲਾਈਵ ਜਿਹੜਾ ਤੁਹਾਨੂੰ ਜਿਹੜਾ ਉਹ ਦਿਖਾਵਾਂਗੇ ਜੀ ਹੁਣ। ਸੋ ਨਾਲ ਜਿਹੜੇ ਵੀਰ ਸੇਵਾ ਕਰਦੇ ਸੀਗੇ ਜਿਨ੍ਹਾਂ ਨੇ ਕੀਤੀ ਆ ਉਹਨਾਂ ਦੇ ਵਿਚਾਰ ਜਾਣਦੇ ਆ। ਵਾਹ ਖਾਲਸਾ ਵਾਹਿਗੁਰੂ ਜੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਫਤਿਹ ਜੀ। ਇਹ ਦੇਖ ਕੇ ਬੱਚੇ ਨੂੰ ਬਹੁਤ ਖੁਸ਼ੀ ਹੋ ਰਹੀ ਹੈ। ਇਹ ਮੁੰਡਾ ਨਹੀਂ ਹੈ, ਗੁੜੀ ਹੈ ਇੱਕ ਇਹ। ਸੋ ਗੁੜੀਆ ਦੇ ਦਮਾਲਾ ਸੇ ਬਹੁਤ ਮਨ ਨੂੰ ਖੁਸ਼ੀ ਹੋ ਰਹੀ ਹੈ। ਸੋ ਇਹੀ ਗੁਜ਼ਾਰਿਸ਼ ਕਰਦੇ ਹਾਂ ਵੀ ਤਕਰੀਬਨ ਸਾਰੇ ਸਾਡੇ ਵੀਰ ਜਿੰਨੇ ਵੀ ਨੇ ਤੇ ਮੂਹਨੇ ਵੀ ਨੇ ਜੋ ਵੀ ਹੈ, ਸੋ ਨਗਰ ਕੀਰਤਨ ਦਾ ਦਿਨ ਹੈ, ਸਾਰੇ ਦਮਾਲੇ ਸਜਾਉਣ, ਦਸਤਾਰਾਂ ਸਜਾਉਣ ਤੇ ਬੱਚੇ ਤੋਂ ਦੇਖ ਕੇ ਸਭ ਨੂੰ ਪਤਾ ਲੱਗੇ ਵੀ ਹਾਂ ਵੀ ਸਭ ਨੂੰ ਜ਼ਰੂਰੀ ਹੈ ਇਹ ਪੱਗਾਂ ਬੰਨਣੀਆਂ। ਸੋ ਸਾਡੀ ਸਿੱਖੀ ਦਾ ਪ੍ਰਚਾਰ ਹੋ ਰਿਹਾ, ਧਰਮ ਦਾ ਪ੍ਰਚਾਰ ਹੋ ਰਿਹਾ ਤੇ ਬਹੁਤ ਵੱਡੀ ਗੱਲ ਹੈ। ਵਿਦੇਸ਼ਾਂ ਦੇ ਵਿੱਚ ਤਕਰੀਬਨ ਸਾਰੇ ਬੱਚੇ ਇਦਾਂ ਦਸਤਾਰਾਂ ਹੋਣ ਤੇ ਜ਼ਰੂਰੀ ਹੈ। ਸੋ ਪਰਮਾਤਮਾ ਅੱਗੇ ਹੀ ਚੜ੍ਹਦੀ ਕਲਾ ਕਰਦੇ ਹਾਂ ਵੀ ਸਿੱਖੀ ਸਾਡੀ ਵਧੇ ਫੁੱਲੇ।
ਪੰਜਾਬੀ ਰੇਡੀਓ USA ਵਾਲੇ ਆ ਗਏ ਆ ਜੀ। ਕੀ ਨਾਮ ਹੈ ਜੀ ਇਸ ਦਾ? ਇਸ਼ਨੂਰ ਕੁੜੀ ਹੈ ਜੀ ਜੀ। ਸੋ ਇਹ ਗੁੱਡੀ ਜਿਹੜੀ ਆ ਸਾਡੀ ਧੀ ਆ। ਸੋ ਕਿਆ ਬਾਤ ਹੈ, ਬਹੁਤ ਹੀ ਸੋਹਣਾ ਦਮਾਲਾ ਜਿਹੜਾ ਵੀਰ ਨੇ ਜਿਹੜਾ ਸਜਾਇਆ ਹੈ, ਕਿੰਨਾ ਜਿਹੜਾ ਸੋਹਣਾ ਲੱਗ ਰਿਹਾ, ਕਿੰਨੇ ਖੁਸ਼ ਨੇ, ਕਿਆ ਬਾਤ ਹੈ। ਬਹੁਤ ਖੁਸ਼ੀ ਹੋ ਰਹੀ ਹੈ, ਧੀਆਂ ਸਾਡੇ ਪੰਜਾਬ ਦਾ ਮਾਣ ਨੇ। ਸੋ ਇਹਨਾਂ ਨੂੰ ਦੇਖ ਕੇ ਅੱਗੇ ਹੋਰ ਐਪਰੀਸ਼ੀਏਟ ਹੋਣਾ ਚਾਹੀਦਾ ਬੱਚਿਆਂ ਨੂੰ ਦੇਖ ਕੇ। ਸੋ ਚੜ੍ਹਦੀ ਕਲਾ ਬਖਸ਼ੇ ਪਰਮਾਤਮਾ। ਗੁੜਤੀ ਜਿਹੜੀ ਹੈ ਚੂਲੇ ਦੀ ਲਈ ਹੋਈ ਹੈ। ਬਿਲਕੁਲ ਜੀ। ਸੋ ਇਹ ਜਿਹੜੀਆਂ ਚੀਜ਼ਾਂ ਇਹ ਮਾਵਾਂ ਦੇ ਸਿਰਾਂ ਦੇ ਉੱਤੇ ਹੁੰਦੀਆਂ ਆ। ਸੋ ਇਹ ਮਾਂ ਦਾ, ਸਾਡੀ ਦਾ, ਭੈਣ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ, ਬੱਚਿਆਂ ਨੂੰ ਇਸ ਪਾਸੇ ਵੱਲ ਨੂੰ ਜਿਹੜਾ ਉਹ ਜੋੜ ਕੇ ਰੱਖਿਆ। ਕਿਆ ਬਾਤ ਹੈ। ਦੇਖੋ ਜੀ, ਇੱਕ ਬੱਚਾ ਹੋਰ ਤਿਆਰ ਹੈ ਜੀ, ਘੁੰਗਰਾਲੇ ਵਾਲਾ। ਇਹਦੀ ਵੀ ਹੁਣ ਆਪਾਂ ਦਮਾਲਾ ਸਜਾ ਕੇ ਤੇ ਸਿੰਘ ਸਜਾਣੇ ਨੇ ਛੋਟੇ। ਕਿਆ ਬਾਤ ਹੈ, ਕਿਆ ਬਾਤ ਹੈ। ਦੇਖੋ ਜੀ, ਜਿੱਦਾਂ ਕਹਿੰਦੇ ਹੁੰਦੇ ਨਾ, ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ ਹੈ। ਸੋ ਦੇਖ ਕੇ ਬੱਚਿਆਂ ਨੂੰ ਲੱਗਦਾ ਆ ਕਿਆ ਬਾਤ ਹੈ। ਹੋ ਗਿਆ ਜੀ ਤਿਆਰ। ਅਰੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਕਰੋ ਅੰਕਲ ਦਾ, ਪੰਜਾਬੀ ਰੇਡੀਓ ਵਾਲਿਆਂ ਦਾ ਥੈਂਕ ਯੂ। ਚਲੋ ਹੱਥ ਜੋੜ ਕੇ ਖਾਲਸਾ ਫਤਿਹ ਬੁਲਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰੀਆ ਭਾਈ ਸਾਹਿਬ ਜੀ ਤੁਹਾਡਾ, ਨੋ ਧੰਨਵਾਦ। ਤੁਸੀਂ ਬਹੁਤ ਸੋਹਣਾ ਦਮਾਲਾ ਸਜਾਇਆ, ਪ੍ਰਚਾਰ ਰਹੇ ਹੋ। ਤੁਹਾਡਾ ਸ਼ੁਕਰੀਆ ਸਾਰੀ ਟੀਮ ਦਾ, ਇੱਕ ਵਾਰੀ ਫਿਰ ਦਿਲੋਂ ਧੰਨਵਾਦ ਜੀ ਤੁਹਾਡਾ। ਲਓ ਭੈਣ ਜੀ ਬਹੁਤ ਵਧੀਆ। ਸੋ ਇੱਧਰ ਛੋਟੀ ਬੱਚੀ ਤੋਂ ਲੈ ਕੇ ਵੱਡੇ ਵੀਰ ਵੀ ਜਿਹੜੇ ਆ ਸਾਡੇ ਦਸਤਾਰਾਂ ਜਿਹੜੀਆਂ ਉਹ ਸਜਾ ਰਹੇ ਨੇ। ਸੋ ਬਹੁਤ ਇਹਨਾਂ ਦਾ ਅਸੀਂ ਵੀਰਾਂ ਦਾ ਧੰਨਵਾਦ ਜਿਹੜਾ ਉਹ ਕਰਦੇ ਆ। ਕੀ ਨਾਮ ਹੈ ਵੀਰ ਜੀ? ਮੇਰਾ ਮਹਿਤਾਬ ਸਿੰਘ ਜੀ। ਮਹਿਤਾਬ ਸਿੰਘ ਜੀ, ਤੁਸੀਂ ਵੀ ਜਿਹੜੀਆਂ ਪੱਗਾਂ ਦਸਤਾਰ ਸਜਾਉਣ ਦੀ ਸੇਵਾ ਕਰਦੇ ਹੋ? ਹਾਂਜੀ। ਸੋ ਇੱਥੇ ਹੀ ਆ ਤੁਸੀਂ ਬੇਕਰਸਫੀਲਡ ਤੋਂ ਜਾਂ? ਨਹੀਂ ਵੀਰੇ, ਮੈਂ ਵੈਸੇ ਨਿਊਯਾਰਕ ਦੇ ਵਿੱਚੋਂ ਆ। ਨਿਊਯਾਰਕ ਰਹਿੰਦਾ ਸੀਗਾ ਮੈਂ, ਹੁਣ 2 ਮਹੀਨੇ ਹੋਏ ਇੱਥੇ ਆ। ਮੇਰਾ ਗਲਾ ਖਰਾਬ ਹੋ ਰਿਹਾ ਜੀ। ਕੋਈ ਗੱਲ ਨਹੀਂ, ਚਲੋ ਫਤਿਹ ਬੁਲਾ ਦਿਓ ਜੀ ਫਿਰ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਬਹੁਤ ਇਹਨਾਂ ਦਾ ਧੰਨਵਾਦ। ਸੋ ਇਸ ਟਾਈਮ ਜਿਹੜੀਆਂ ਸੰਗਤਾਂ ਆ ਉਹਨਾਂ ਦਾ ਇਕੱਠ ਜਿਹੜਾ ਹੈ ਉਹ ਹੌਲੀ ਵੱਧ ਰਿਹਾ ਆ। ਸੋ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ, ਹੁਮ ਹਮਾ ਕੇ ਜਿਹੜਾ ਆ ਉਹ ਸੰਗਤਾਂ ਦੇ ਦਰਸ਼ਨ ਕਰਨ ਦੇ ਲਈ ਪਹੁੰਚਣ, ਗੁਰੂ ਸਾਹਿਬ ਦੇ ਦਰਸ਼ਨ ਦੇ ਲਈ ਪਹੁੰਚਣ, ਤੇ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਜਿਹੜੀਆਂ ਆ ਉਹ ਤੁਸੀਂ ਹਾਜ਼ਰੀਆਂ ਜਿਹੜੀਆਂ ਉਹ ਤੁਸੀਂ ਲਗਵਾਓ। ਤੇ ਆਪਾਂ ਰਮਨ ਸਿੰਘ ਜੀ ਹੁਣ ਆਪਾਂ ਵੀ ਇਜਾਜ਼ਤ ਲੈਂਦੇ ਹਾਂ। ਫਿਰ ਜਦੋਂ ਨਗਰ ਕੀਰਤਨ ਦੀ ਸ਼ੁਰੂਆਤ ਤੇ ਫਿਰ ਆਪਾਂ ਉਦੋਂ ਫਿਰ ਦੁਬਾਰਾ ਆਪਣੇ ਸੰਗਤਾਂ ਦੇ ਨਾਲ ਜਿਹੜਾ ਆ ਜੀ ਉਹ ਜੁੜਾਂਗੇ ਜੀ। ਬਿਲਕੁਲ ਜੀ। ਤੇ ਹੁਣ ਇਜਾਜ਼ਤ ਲੈਂਦੇ ਹਾਂ ਜੀ ਫਿਰ ਜੀ। ਤੇ ਮਿੱਟੀ ਧੁੰਦ ਜਾ ਕੇ ਚਾਨਣ ਹੋਵਾ ਸਤਿਗੁਰੂ ਨਾਨਕ ਪ੍ਰਗਟਿਆ। ਸੋ ਅੱਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਇਹ 21ਵਾਂ ਮਹਾਨ ਨਗਰ ਕੀਰਤਨ ਬੇਕਰਸਫੀਲਡ ਦੀ ਧਰਤੀ ਤੋਂ ਜਿਹੜਾ ਗੁਰਦੁਆਰਾ ਸਾਹਿਬ ਵਿਲਸਨ ਅਤੇ ਪੀ ਸਟਰੀਟ ਦੀ ਕਾਰਨਰ ਦੇ ਉੱਤੇ ਗੁਰਦੁਆਰਾ ਸਾਹਿਬ ਹੈਗਾ ਆ, ਇੱਥੇ ਸਜਾਇਆ ਜਾ ਰਿਹਾ ਆ। ਸੋ 1 ਵਜੇ ਨਗਰ ਕੀਰਤਨ ਦੀ ਪ੍ਰਾਰੰਭਤਾ ਜਿਹੜੀ ਉਹ ਹੋਵੇਗੀ। ਆਪ ਸਭ ਨੂੰ ਬੇਨਤੀ ਹੈ, ਜਿਹੜੇ ਵੀ ਨਜ਼ਦੀਕ ਹੈਗੇ ਨੇ ਬੇਕਰਸਫੀਲਡ ਤੇ ਉਸ ਦੇ ਇਰਦ ਗਿਰਦ ਇਲਾਕਿਆਂ ਦੇ ਵਿੱਚ, ਜ਼ਰੂਰ ਹੁਮ ਹਮਾ ਕੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੋ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਬਾਕੀ ਪੰਜਾਬੀ ਰੇਡੀਓ USA ਦੇ ਬੂਥ ਦੇ ਉੱਤੇ ਆ ਕੇ ਤੁਸੀਂ ਮਿਲੋ, ਗੱਲਬਾਤ ਕਰੋ, ਯਾਦਗਾਰੀ ਤਸਵੀਰ ਵੀ ਜਿਹੜੀ ਉਹ ਤੁਸੀਂ ਜ਼ਰੂਰ ਖਿਚਵਾਓ। ਤੇ ਹੁਣ ਰਮਨ ਸਿੰਘ ਜੀ ਆਪਾਂ ਲੈਣੇ ਇਜਾਜ਼ਤ, ਫਿਰ ਨਗਰ ਕੀਰਤਨ ਦੇ ਆਰੰਭ ਵੇਲੇ ਜਿਹੜਾ ਆਪਾਂ ਫਿਰ ਮਿਲਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।